ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜੇ ਸਾਰੇ ਹੀ ਮਾਧਿਅਮਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਨਾਲ ਰਾਹੀਂ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ। ਉਸ ਦੇ ਨਾਲ ਏਐਮ ਐਫਐਮ ਸਟੇਸ਼ਨ ਦੇ ਨਾਲ ਵੈਬਸਾਈਟ ਤੇ ਸੁਣ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਕਾਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਨੈਂਟਨ, ਗਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ ਜੀਐਨ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇੱਥੋਂ ਲੈ ਸਕਦੇ ਹੋ। 47 ਲੇਨਾਂ ਦੀ ਲੋਕੇਸ਼ਨ ਹੈ। ਨਿਮਾ ਸਹੋਤਾ ਦੇ ਨਾਲ ਗੱਲ ਕਰ ਸਕਦੇ ਹੋ 209 277 01 13 ਤੇ। ਟਰੱਕਾਂ ਦੀ ਵਧੀਆ ਸਿਖਲਾਈ ਲੈਣ ਦੇ ਲਈ ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਅਟਵਾਲ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਹੈ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਚਾਹੁੰਦੇ ਆ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਹੋ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 855 905 2575 ਤੇ ਗੱਲ ਕਰ ਸਕਦੇ ਹੋ। ਵੱਧਦੇ ਹਾਂ ਖਬਰਾਂ ਦੇ ਵੱਲ, ਰੁਖ ਕਰਾਂਗੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦਾ। ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਅਸਤੀਫਾ ਦੇ ਦਿੱਤਾ ਹੈ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੀਨੀਅਰ ਵਕੀਲ ਅਨਮੋਲ ਰਤਨ ਸਿੰਘ ਸਿੱਧੂ ਨੂੰ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਸੀ, ਪਰ ਉਹਨਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਅਸਤੀਫਾ ਦਿੱਤਾ ਹੈ। ਉਹਨਾਂ ਵੱਲੋਂ ਜੋ ਅਸਤੀਫਾ ਦੇਣ ਦਾ ਕਾਰਨ ਦੱਸਿਆ ਗਿਆ ਬੇਹੱਦ ਨਿੱਜੀ ਦੱਸਿਆ ਜਾ ਰਿਹਾ ਹੈ। ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਲੰਘੀ 19 ਜੁਲਾਈ ਨੂੰ ਅਸਤੀਫਾ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਸੀ, ਜਦੋਂ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਲਗਾਤਾਰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਉਧਰ ਦੂਜੇ ਪਾਸੇ ਖਬਰ ਇਹ ਵੀ ਆ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਸੀਨੀਅਰ ਵਕੀਲ ਵਿਨੋਦ ਕਈ ਨੂੰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ। ਉਹ ਅਨਮੋਲ ਰਤਨ ਸਿੰਘ ਸਿੱਧੂ ਦੀ ਜਗ੍ਹਾ ਲੈਣਗੇ। ਇਸ ਦੀ ਪੁਸ਼ਟੀ ਉਹਨਾਂ ਨੇ ਖੁਦ ਕੀਤੀ ਹੈ ਤੇ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਜਿਹੜੀ ਜ਼ਿੰਮੇਵਾਰੀ ਸਰਕਾਰ ਨੇ ਮੈਨੂੰ ਦਿੱਤੀ ਹੈ ਉਹ ਮੈਂ ਤਨਦੇਹੀ ਦੇ ਨਾਲ ਨਿਭਾਵਾਂਗਾ। ਦੂਜੇ ਪਾਸੇ ਸੋਸ਼ਲ ਮੀਡੀਆ ਤੇ ਚਰਚਾ ਇਹ ਵੀ ਹੈ ਕਿ ਵਿਨੋਦ ਕਈ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਵਕੀਲ ਰਹਿ ਚੁੱਕੇ ਨੇ। ਇਸ ਵੇਲੇ ਉਹ ਸੰਗਤ ਸਿੰਘ ਗਿਲਜੀਆਂ ਦੇ ਕੇਸ ਨਾਲ ਜੁੜੇ ਹੋਏ ਨੇ, ਨਾਲੋਂ ਨਾਲ ਭਾਰਤ ਭੂਸ਼ਣ ਆਸ਼ੂ ਦੇ ਕੇਸ ਨਾਲ ਜੁੜੇ ਹੋਏ ਨੇ। ਇਸ ਤੋਂ ਇਲਾਵਾ ਹੋਰ ਕਈ ਅਹਿਮ ਕੇਸ ਜਿਨ੍ਹਾਂ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਥਿਤ ਮੈਨੇਜਰ ਕਿਹਾ ਜਾ ਰਿਹਾ ਸ਼ਗਨਪ੍ਰੀਤ, ਇਸ ਤੋਂ ਇਲਾਵਾ ਹੋਰ ਕਈ ਅਹਿਮ ਕੇਸ ਜੋ ਪੰਜਾਬ ਦੇ ਵਿੱਚ ਮੋਹਰਲੀ ਕਤਾਰ ਦੇ ਕੇਸ ਕਹੇ ਜਾ ਸਕਦੇ ਨੇ ਜਾਂ ਪੰਜਾਬ ਦੇ ਵਿੱਚ ਵੱਡੇ ਕੇਸ ਕਹੇ ਜਾ ਸਕਦੇ ਨੇ, ਉਹਨਾਂ ਦੇ ਨਾਲ ਵਿਨੋਦ ਕਈ ਜੁੜੇ ਹੋਏ ਨੇ। ਪੰਜਾਬ ਸਰਕਾਰ ਵੱਲੋਂ ਵੀ ਕਈ ਕੇਸ ਇਸ ਵੇਲੇ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚ ਬੇਅਦਬੀ ਮਾਮਲਿਆਂ ਦਾ ਇਨਸਾਫ ਜਾਂ ਹੋਰ ਕਈ ਅਹਿਮ ਕੇਸ ਨੇ ਜਿਨ੍ਹਾਂ ਤੇ ਨਜ਼ਰ ਰਹੇਗੀ ਕਿ ਨਵੇਂ ਸੀਨੀਅਰ ਐਡਵੋਕੇਟ ਜਨਰਲ ਸੀਨੀਅਰ ਵਕੀਲ ਐਡਵੋਕੇਟ ਜਨਰਲ ਵਿਨੋਦ ਕਈ ਉਹਨਾਂ ਦੇ ਵਿੱਚ ਕੀ ਪਰਫਾਰਮੈਂਸ ਦਿਖਾਉਂਦੇ ਨੇ। ਰੁੱਖ ਬਠਿੰਡਾ ਦਾ ਕਰਦੇ ਹਾਂ, ਜਿੱਥੇ ਬੜੀ ਮੰਦਭਾਗੀ ਖਬਰ ਜਿੱਥੋਂ ਦੀ ਆ ਰਹੀ ਹੈ। ਤਿਉਣਾ ਪੁਜਾਰੀਆ ਪਿੰਡ ਹੈ, ਤਲਵੰਡੀ ਬਲਾਕ ਦੇ ਵਿੱਚ ਪੈਂਦਾ। ਇੱਥੇ ਇੱਕ ਬੰਦੇ ਨੇ ਆਪਣੀ ਪਤਨੀ ਤੇ ਧੀ ਦਾ ਕਥਿਤ ਤੌਰ ਤੇ ਕਤਲ ਕਰ ਦਿੱਤਾ ਹੈ। ਨਸ਼ੇੜੀ ਨੇ ਤੇਜ਼ਧਾਰ ਹਥਿਆਰ ਦੇ ਨਾਲ ਇਹ ਕਤਲਾਂ ਨੂੰ ਅੰਜਾਮ ਦਿੱਤਾ, ਜਦਕਿ ਉਸਦੇ 10 ਸਾਲਾ ਪੁੱਤਰ ਨੇ ਭੱਜ ਕੇ ਮਸਾਂ ਆਪਣੀ ਜਾਨ ਬਚਾਈ। ਮ੍ਰਿਤਕਾ ਦੀ ਸ਼ਨਾਖਤ ਜਸਵੀਰ ਕੌਰ ਤੇ ਉਸਦੀ ਧੀ ਸੁਖਪ੍ਰੀਤ ਕੌਰ ਵਜੋਂ ਹੋਈ ਹੈ। ਹੁਣ ਪੁਲਿਸ ਇਸ ਕਾਤਲ ਦੀ ਭਾਲ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੰਦਾ ਨਸ਼ੇੜੀ ਹੈਗਾ ਤੇ ਨਸ਼ਿਆਂ ਦਾ ਜਿਹੜਾ ਉਹ ਵਰਤੋਂ ਕਰਦਾ ਸੀ। ਨਸ਼ੇ ਦੀ ਹਾਲਤ ਦੇ ਵਿੱਚ ਹੀ ਇਹਨੇ ਇਹ ਕਤਲ ਕੀਤੇ ਆ। ਫਰੀਦਕੋਟ ਦੀ ਗੱਲ ਕਰਾਂਗੇ, ਜਿੱਥੋਂ ਦੀ ਕੇਂਦਰੀ ਮਾਡਰਨ ਜੇਲ੍ਹ ਦੇ ਵਿੱਚ ਨਜ਼ਰਬੰਦ ਕਤਲ ਕੇਸ ਦਾ ਦੋਸ਼ੀ ਜੇਲ੍ਹ ਕਰਮਚਾਰੀਆਂ ਦੀ ਹਿਰਾਸਤ ਦੇ ਵਿੱਚੋਂ ਭੱਜਣ ਦੇ ਵਿੱਚ ਸਫਲ ਹੋ ਗਿਆ। ਪਤਾ ਲੱਗਿਆ ਕਿ ਅੰਗਰੇਜ਼ ਸਿੰਘ ਵਾਸੀ ਬਾਜਾ ਖਾਨਾ, ਜਿਸ ਨੂੰ ਕਤਲ ਕੇਸ ਦੇ ਵਿੱਚ ਉਮਰ ਕੈਦ ਹੋਈ ਸੀ ਤੇ ਉਹ ਜੇਲ੍ਹ ਦੇ ਵਿੱਚ ਨਜ਼ਰਬੰਦ ਸੀ, ਉਸ ਨੂੰ ਇਲਾਜ ਦੇ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਸਵੇਰੇ ਉਹ ਫਰਾਰ ਹੋ ਗਿਆ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੇ ਨੇ। ਬੇਰੁਜ਼ਗਾਰਾਂ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨ ਦੇ ਲਈ ਸੰਗਰੂਰ ਪੁੱਜੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਨੂੰ ਅੱਗੇ ਵਧਣ ਤੋਂ ਰੋਕਣ ਦੇ ਦੌਰਾਨ ਪੁਲਿਸ ਮੁਲਾਜ਼ਮਾਂ ਅਤੇ ਮੁਜ਼ਾਹਰਾਕਾਰੀਆਂ ਦੇ ਵਿਚਾਲੇ ਝੜਪਾਂ ਹੋ ਗਈਆਂ। ਇਸ ਮੌਕੇ ਪੁਲਿਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਤੇ ਲਾਠੀਚਾਰਜ ਕੀਤਾ ਗਿਆ ਅਤੇ ਪਾਣੀ ਦੀਆਂ ਵਿਛਾੜਾਂ ਵੀ ਮਾਰੀਆਂ ਗਈਆਂ।
ਇਸੇ ਦੌਰਾਨ ਕਈ ਬੇਰੁਜ਼ਗਾਰ ਅਧਿਆਪਕ ਜ਼ਖਮੀ ਹੋ ਗਏ ਅਤੇ ਵੱਡੀ ਗਿਣਤੀ ਧਰਨਾਕਾਰੀਆਂ ਦੀਆਂ ਪੱਗਾਂ ਵੀ ਲੱਥ ਗਈਆਂ। 2 ਕੁੜੀਆਂ ਸਣੇ 3 ਬੇਰੁਜ਼ਗਾਰ ਅਧਿਆਪਕਾਂ ਨੂੰ ਸਿਵਲ ਹਸਪਤਾਲ ਲੈ ਕੇ ਜਾਣਾ ਪਿਆ। ਪੁਲਿਸ ਦੇ ਨਾਲ ਹੋਈ ਝੜਪ ਤੋਂ ਬਾਅਦ ਰੋਸ ਦੇ ਵਿੱਚ ਆਏ ਬੇਰੁਜ਼ਗਾਰ ਅਧਿਆਪਕਾਂ ਦੇ ਵਿੱਚੋਂ 2 ਕੁੜੀਆਂ ਅਤੇ 1 ਮੁੰਡੇ ਨੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਆਪਣੇ ਉੱਪਰ ਤੇਲ ਛਿੜਕਦਿਆਂ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਪੁਲਿਸ ਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕ ਲਿਆ। ਧਰਨਾਕਾਰੀਆਂ ਅਤੇ ਪੁਲਿਸ ਦੇ ਵਿਚਾਲੇ ਕਰੀਬ 2 ਘੰਟਿਆਂ ਤੱਕ ਇਹ ਜੱਦੋ-ਜਹਿਦ ਜਾਰੀ ਰਹੀ। ਪਤਾ ਲੱਗਿਆ ਕਿ 646 ਬੇਰੁਜ਼ਗਾਰ ਪੀਟੀਏ ਅਧਿਆਪਕ ਯੂਨੀਅਨ ਉਹਨਾਂ ਨੇ ਅੱਜ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ। ਜਿਉਂ ਹੀ ਇਹਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਦੇ ਨਾਲ ਇਹਨਾਂ ਦੀਆਂ ਝੜਪਾਂ ਹੋ ਗਈਆਂ। ਪਾਣੀ ਦੀਆਂ ਬੁਛਾੜਾਂ ਵੱਜਣ ਕਰਕੇ ਸਿੱਪੀ ਸ਼ਰਮਾ ਅਤੇ ਨਿਸ਼ਾ ਫਾਜ਼ਿਲਕਾ ਨਾਂ ਦੀਆਂ ਕੁੜੀਆਂ ਬੇਹੋਸ਼ ਹੋ ਗਈਆਂ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਸੇ ਦੌਰਾਨ ਮਨਜੀਤ ਸਿੰਘ ਮਲੋਟ ਤੇ ਹੋਰ ਕਈ ਆਗੂ ਜਿਹੜੇ ਇਸ ਯੂਨੀਅਨ ਦੇ ਨੇ, ਬੇਰੁਜ਼ਗਾਰ 646 ਪੀਟੀਆਈ ਅਧਿਆਪਕ ਯੂਨੀਅਨ ਦੇ, ਉਹਨਾਂ ਨੂੰ ਕਈ ਸੱਟਾਂ ਲੱਗੀਆਂ ਤੇ ਕਈ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ। ਇਸੇ ਦੌਰਾਨ ਡੀਐਸਪੀ ਨੇ ਇੱਕ ਪੱਤਰਕਾਰ ਦੀ ਲੱਤ ਤੇ ਡਾਂਗ ਮਾਰ ਦਿੱਤੀ, ਜਿਸ ਦਾ ਵਿਰੋਧ ਕਰਨ ਤੋਂ ਬਾਅਦ ਪੁਲਿਸ ਅਧਿਕਾਰੀ ਨੂੰ ਮੀਡੀਆ ਦੇ ਕੋਲੋਂ ਮੁਆਫੀ ਮੰਗਣੀ ਪਈ। ਸ਼ਾਮ ਨੂੰ ਕਰੀਬ 6:30 ਵਜੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਇਹਨਾਂ ਦੀ ਮੀਟਿੰਗ ਹੋਈ ਤੇ ਉਸ ਤੋਂ ਬਾਅਦ ਇਹਨਾਂ ਨੇ ਧਰਨਾ ਜਿਹੜਾ ਆਪਣਾ ਉਹ ਸਮਾਪਤ ਕਰ ਦਿੱਤਾ। ਇਹ ਇੱਕ ਸੱਚਾਈ ਹੈ ਕਿ ਕਿਸੇ ਵੀ ਨਵੀਂ ਬਣੀ ਸਰਕਾਰ ਨੂੰ ਇੰਨੀ ਜਲਦੀ ਰੁਜ਼ਗਾਰ ਕ੍ਰੀਏਟ ਕਰਨਾ ਬੜਾ ਔਖਾ ਹੈ, ਪਰ ਉਹਦੇ ਲਈ ਹੀਲੇ ਕਰਨੇ ਪੈਂਦੇ ਆ। ਪੰਜਾਬ ਦੇ ਵਿੱਚ ਇਸ ਵੇਲੇ 1-1 ਲੱਖ ਬੰਦਾ ਬੇਰੁਜ਼ਗਾਰਾਂ ਦੀ ਫੌਜ ਹੈ, ਜਿਹੜੇ ਕਿ ਲੰਘੇ ਸਾਲ 2020 ਤੇ 21 ਦੇ ਅੰਕੜੇ ਨੇ, ਉਸ ਤੋਂ ਬਾਅਦ ਤਾਂ ਹੋ ਸਕਦਾ ਹੈ ਅੰਕੜੇ ਵੱਧ ਵੀ ਗਏ ਹੋਣ। ਪਰ ਦੂਜੇ ਪਾਸੇ ਇਹ ਹੈ ਕਿ ਤੁਸੀਂ ਇਹ ਤਾਂ ਕਿਹਾ ਜਾ ਸਕਦਾ ਹੈ ਕਿ ਤੁਸੀਂ ਹਰ ਬੇਰੁਜ਼ਗਾਰ ਨੂੰ ਜਿਹੜਾ ਉਹ ਰੁਜ਼ਗਾਰ ਨਹੀਂ ਦੇ ਸਕਦੇ, ਤੁਸੀਂ ਡਿਫੈਂਡ ਕਰੋਗੇ। ਪਰ ਹਰ ਬੰਦੇ ਨੂੰ ਟਿਕਾਉਣ ਦਾ ਤੁਹਾਡੇ ਕੋਲੇ ਜ਼ਰੀਆ ਹੋਣਾ ਚਾਹੀਦਾ। ਸਰਕਾਰਾਂ ਮੁਜ਼ਾਹਰਾਕਾਰੀਆਂ ਦੇ ਲਾਠੀ ਚਾਰਜ ਕਰਨ ਵਾਸਤੇ ਨਹੀਂ ਹੁੰਦੀਆਂ। ਸਰਕਾਰਾਂ ਨੇ ਉਹਨਾਂ ਦੀ ਗੱਲ ਸੁਣਨੀ ਹੁੰਦੀ ਹੈ ਤੇ ਉਹਨਾਂ ਨੂੰ ਭਰੋਸੇ 'ਚ ਲੈਣਾ ਹੁੰਦਾ ਹੈ। ਸੋ ਇਹ ਸੱਚਾਈਆਂ ਨੇ ਜਿਹੜੀਆਂ ਪੰਜਾਬ ਦੀਆਂ ਨੇ। ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਵਿੱਚ ਕਿਸੇ ਵੀ ਸਿਆਸੀ ਤਨਜ਼ੀਮ ਨੇ ਰੁਜ਼ਗਾਰ ਤੇ ਕੰਮ ਹੀ ਨਹੀਂ ਕੀਤਾ। ਆਪਾਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀਆਂ ਰੈਗੂਲਰ ਭਰਤੀਆਂ ਹੋਈਆਂ ਨੇ, ਉਹਨਾਂ ਨੂੰ ਪੁਲਿਸ ਡਿਪਾਰਟਮੈਂਟ ਤੋਂ ਬਿਨਾਂ ਹੋਰ ਕਈ ਮਹਿਕਮਿਆਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਰੈਗੂਲਰ ਭਰਤੀਆਂ ਹੋਣੀਆਂ ਸੀ, ਉਹ ਕਈ ਸਾਲਾਂ ਤੋਂ ਨਹੀਂ ਹੋ ਸਕੀਆਂ। ਪੰਜਾਬ ਦੇ ਕਾਲਜਾਂ ਦੇ ਵਿੱਚ ਵੇਖ ਲਓ, ਪੰਜਾਬ ਦੇ ਮੈਡੀਕਲ ਸਟਾਫ ਦੇ ਵਿੱਚ ਵੇਖ ਲਓ, ਪੰਜਾਬ ਦੇ ਪ੍ਰਸ਼ਾਸਨਿਕ ਅਮਲੇ ਦੇ ਵਿੱਚ ਵੇਖ ਲਓ, ਹੋਰ ਕਈ ਅਹਿਮ ਵਿਭਾਗ ਨੇ, ਵੈਟਰਨਰੀ ਦੇ ਵਿੱਚ ਵੇਖ ਲਓ, ਦਰਜਨਾਂ ਤਾਂ ਥੋੜ੍ਹੀਆਂ ਨੇ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੀਆਂ ਅਸਾਮੀਆਂ ਨੇ ਉਹ ਖਾਲੀ ਪਈਆਂ ਨੇ। ਪਰ ਅਸਾਮੀਆਂ ਹਮੇਸ਼ਾ ਖਜ਼ਾਨੇ ਦੇ ਨਾਲ ਭਰਦੀਆਂ ਨੇ। ਖਜ਼ਾਨਾ ਇਸ ਵੇਲੇ ਤੁਹਾਨੂੰ ਪਤਾ ਹੀ ਹੈ, ਪੰਜਾਬ ਦੇ ਸਿਰ ਪੌਣੇ 3 ਲੱਖ ਕਰੋੜ ਦਾ ਕਰਜ਼ਾ ਹੈ। ਪਰ ਜੇਕਰ ਅਸੀਂ ਕਹੀਏ ਕਿ ਕਰਜ਼ੇ ਦਾ ਨਾਂ ਲੈ ਕੇ ਸਰਕਾਰ ਬੇਰੁਜ਼ਗਾਰ ਬੱਚਿਆਂ ਦੇ ਆਮ ਕਿਸਾਨਾਂ ਦੇ ਧੀਆਂ ਪੁੱਤਾਂ ਦੇ ਹੱਡ ਸੇਕੀ ਜਾਵੇ, ਤਾਂ ਉਹ ਬਹੁਤ ਗਲਤ ਗੱਲ ਹੈ। ਕੁਛ ਹਾਲੇ ਤੱਕ ਬਦਲਣ ਦੀ ਉਮੀਦ ਜ਼ਰੂਰ ਹੈ, ਪਰ ਹਾਲੇ ਤੱਕ ਕੁਛ ਨਹੀਂ ਬਦਲਿਆ। ਬੇਰੁਜ਼ਗਾਰਾਂ ਲਈ ਸਿਰਫ ਧਰਨਾ ਦੇਣ ਦੀ ਥਾਂ ਬਦਲੀ ਹੈ। ਪਹਿਲਾਂ ਲੰਬੀ ਡਾਂਗਾਂ ਪੈਂਦੀਆਂ ਸੀ, ਫਿਰ ਬਠਿੰਡੇ ਪੈਣ ਲੱਗ ਪਈਆਂ, ਫਿਰ ਪਟਿਆਲੇ ਤੇ ਹੁਣ ਸੰਗਰੂਰ ਦੇ ਵਿੱਚ। ਖੈਰ, ਆਪਾਂ ਰੁਖ ਕਰਦੇ ਹਾਂ ਅਗਲੀ ਖਬਰ ਦਾ। ਗੱਲ ਕਰਦੇ ਹਾਂ ਖਜ਼ਾਨੇ ਦੀ ਹੋਈ ਬਿਜਲੀ ਸਬਸਿਡੀ ਦੀ ਗੱਲ ਕਰਾਂਗੇ। ਬਿਜਲੀ ਸਬਸਿਡੀ ਪੰਜਾਬ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਤਾਂ ਨਹੀਂ ਬਣ ਸਕੀ, ਪਰ ਇਸ ਦੇ ਨਾਲ ਸਰਕਾਰ ਦੇ ਖਜ਼ਾਨੇ ਤੇ ਬੋਝ ਜ਼ਰੂਰ ਵਧਿਆ। ਜਿੰਨੀ ਬਿਜਲੀ ਸਬਸਿਡੀ ਲੰਘੇ 2.5 ਦਹਾਕਿਆਂ ਦੇ ਦੌਰਾਨ ਭਰੀ ਗਈ ਹੈ, ਉਨੀ ਸਬਸਿਡੀ ਕਿਸਾਨੀ ਨੂੰ ਕਰਜ਼ੇ ਦੇ ਜਾਲ ਦੇ ਵਿੱਚੋਂ ਕੱਢ ਸਕਦੀ ਸੀ। ਇਹ ਰਿਪੋਰਟ ਪੰਜਾਬੀ ਟ੍ਰਿਬਿਊਨ ਨੇ ਸ਼ਾਇਆ ਕੀਤੀ ਹੈ। ਚਰਨਜੀਤ ਭੁੱਲਰ ਇਸ ਬਾਬਤ ਕਈ ਅੰਕੜੇ ਕੱਢ ਕੇ ਲਿਆਏ ਨੇ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਲੰਘੇ 25 ਵਰ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ ਹਰ ਤਬਕੇ ਨੂੰ 1 ਲੱਖ ਕਰੋੜ ਦੀ ਬਿਜਲੀ ਸਬਸਿਡੀ ਦਿੱਤੀ ਗਈ ਹੈ। ਤੇ ਜੇਕਰ ਆਪਾਂ ਇਹਨੂੰ ਟਰਮ ਵਾਈਜ਼ ਮੰਨ ਲਈਏ, 1997 ਤੋਂ ਸ਼ੁਰੂ ਕਰ ਲਈਏ, ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਸੀ, ਤਾਂ ਉਦੋਂ 1997 ਤੋਂ ਲੈ ਕੇ 2002 ਤੱਕ 2,693 ਕਰੋੜ ਦੀ ਸਬਸਿਡੀ ਦਿੱਤੀ ਗਈ। 2002 ਤੋਂ 2007 ਕੈਪਟਨ ਅਮਰਿੰਦਰ ਸਿੰਘ 5,469 ਕਰੋੜ ਦੀ ਬਿਜਲੀ ਸਬਸਿਡੀ ਦਿੱਤੀ ਗਈ। 2007 ਤੋਂ 2012 ਪ੍ਰਕਾਸ਼ ਬਾਦਲ 13,499 ਕਰੋੜ ਦੀ ਸਬਸਿਡੀ ਦਿੱਤੀ ਗਈ। 2012 ਤੋਂ 2017 ਪ੍ਰਕਾਸ਼ ਸਿੰਘ ਬਾਦਲ 23,118 ਕਰੋੜ ਦੀ ਸਬਸਿਡੀ ਦਿੱਤੀ ਗਈ। 2017 ਤੋਂ 2022 ਕੈਪਟਨ ਅਮਰਿੰਦਰ ਸਿੰਘ 32,070 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ। ਹੁਣ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਸਮੇਂ-ਸਮੇਂ ਤੇ ਸੁਣਾਏ ਟ੍ਰੈਫਿਕ ਹੁਕਮਾਂ ਦੀ ਘੋਖ ਦੇ ਵਿੱਚ ਬਿਜਲੀ ਸਬਸਿਡੀ ਦੇ ਤੱਥ ਹਾਸਲ ਕੀਤੇ ਗਏ ਨੇ। ਮੌਜੂਦਾ ਹਾਲਾਤ ਇਹ ਹੈ ਕਿ ਪਾਵਰਕੌਮ ਨੇ ਜੇ ਕੋਲਾ ਵੀ ਖਰੀਦਣਾ ਤਾਂ ਉਹਨੂੰ 400 ਕਰੋੜ ਰੁਪਏ ਦਾ ਕਰਜ਼ਾ ਚੁੱਕਣਾ ਪਿਆ।
ਹਰ ਤਬਕੇ ਨੂੰ ਬਿਜਲੀ ਸਬਸਿਡੀ ਦੇਣ ਦਾ ਬੋਝ ਲੰਘੇ 2.5 ਦਹਾਕਿਆਂ ਦੇ ਦੌਰਾਨ 166 ਗੁਣਾ ਵੱਧ ਗਿਆ। 1 ਜਨਵਰੀ 1997 ਤੋਂ ਲੈ ਕੇ 31 ਮਾਰਚ 2022 ਤੱਕ ਸਾਰੇ ਵਰਗਾਂ ਨੂੰ 1,613 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦਿੱਤੀ ਗਈ ਹੈ। 1 ਲੱਖ ਕਰੋੜ ਰੁਪਏ ਦੇ ਵਿੱਚੋਂ 76,842 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਖੇਤੀ ਮੋਟਰਾਂ ਤੇ ਦਿੱਤੀ ਗਈ ਹੈ, ਜਦਕਿ 15,964 ਕਰੋੜ ਰੁਪਏ ਦੀ ਸਬਸਿਡੀ ਐਸਸੀ, ਬੀਸੀ, ਬੀਪੀਐਲ ਵਰਗਾਂ ਨੂੰ ਦਿੱਤੀ ਗਈ ਹੈ। 2016-17 ਦੇ ਵਿੱਚ ਸਨਅਤਾਂ ਨੂੰ ਵੀ 38 ਕਰੋੜ ਰੁਪਏ ਦੀ ਸਬਸਿਡੀ ਦੇ ਕੇ ਸ਼ੁਰੂਆਤ ਕੀਤੀ ਗਈ ਸੀ ਤੇ ਹੁਣ ਤੱਕ ਸਨਅਤਕਾਰਾਂ ਨੂੰ 7806 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦਿੱਤੀ ਗਈ ਹੈ। ਪੰਜਾਬ ਦੀ ਕਿਸਾਨੀ ਦੇ ਸਿਰ 90,000 ਕਰੋੜ ਤੋਂ ਵੱਧ ਦਾ ਕਰਜ਼ਾ ਹੈ ਅਤੇ ਬਿਜਲੀ ਸਬਸਿਡੀ ਵਾਲੀ ਰਕਮ ਕਿਸਾਨਾਂ ਦੀ ਕਰਜ਼ੇ ਦੀ ਪੰਡ ਹੌਲੀ ਕਰ ਸਕਦੀ ਸੀ। ਕਿਸਾਨ ਆਗੂ ਆਖਦੇ ਨੇ ਕਿ ਸਰਕਾਰਾਂ ਨੇ ਕਿਸਾਨਾਂ ਨੂੰ ਸਿਰਫ ਬਿਜਲੀ ਸਬਸਿਡੀ ਜੋਗੇ ਰੱਖਿਆ ਅਤੇ ਕਿਸਾਨੀ ਸੰਕਟ ਦੀ ਮੂਲ ਜੜ ਨੂੰ ਹੱਥ ਨਹੀਂ ਪਾਇਆ। 1997 ਤੋਂ ਲੈ ਕੇ 2002 ਦੇ ਦੌਰਾਨ ਬਿਜਲੀ ਸੈਕਟਰ ਦੀ ਬਿਜਲੀ ਸਬਸਿਡੀ 2,693 ਕਰੋੜ ਬਣੀ ਸੀ, ਜੋ ਕਿ ਬਾਅਦ ਦੇ ਵਿੱਚ 5,469 ਕਰੋੜ ਹੋ ਗਈ। ਇਸੇ ਤਰ੍ਹਾਂ ਇਹ ਵੱਧਦੀ 2017 ਤੇ 22 ਦੇ ਵਿੱਚ, ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਟਰਮ ਦੇ ਵਿੱਚ ਇਹ ਵੱਧ ਕੇ ਖੇਤੀ ਸਬਸਿਡੀ 32,070 ਕਰੋੜ ਨੂੰ ਛੂਹ ਗਈ। ਚਾਲੂ ਮਾਲੀ ਵਰ੍ਹੇ ਦੇ ਦੌਰਾਨ ਕੁੱਲ ਬਿਜਲੀ ਸਬਸਿਡੀ 18,800 ਕਰੋੜ ਦੀ ਬਣਨ ਦੀ ਸੰਭਾਵਨਾ ਹੈ, ਜਿਹਦੇ ਚੋਂ 7,000 ਕਰੋੜ ਰੁਪਈਆ ਖੇਤੀ ਸਬਸਿਡੀ ਲਈ, 3,000 ਕਰੋੜ ਸਨਅਤੀ ਖੇਤਰ ਦੇ ਲਈ, 7,500 ਕਰੋੜ ਰੁਪਈਆ ਘਰੇਲੂ ਖਪਤਕਾਰਾਂ ਦੀ ਸਬਸਿਡੀ ਬਣਨੀ ਹੈ। 1,300 ਕਰੋੜ ਰੁਪਏ ਦੇ ਡਿਫਾਲਟਰਾਂ ਦੇ ਬਿੱਲ ਮਾਫੀ ਦੇ ਬਣ ਜਾਂਦੇ ਨੇ। ਆਪ ਸਰਕਾਰ ਨੇ ਹੁਣ ਪ੍ਰਤੀ ਮਹੀਨਾ 300 ਯੂਨਿਟ ਮਾਫ ਕਰ ਦਿੱਤੇ ਨੇ। ਪਾਵਰਕੌਮ ਦੀ ਪੰਜਾਬ ਸਰਕਾਰ ਵੱਲ ਇਸ ਵੇਲੇ 9,020 ਕਰੋੜ ਦੀ ਬਿਜਲੀ ਸਬਸਿਡੀ ਬਕਾਇਆ ਖੜੀ ਹੈ। ਮੁਫਤ ਦਾ ਜਾਲ ਪਾਵਰਕੌਮ ਨੂੰ ਵਿੱਤੀ ਸੰਕਟ ਵੱਲ ਧੱਕ ਸਕਦਾ, ਜਿਵੇਂ ਕਿ ਆਪਾਂ ਦੱਸ ਕੇ ਹਟੇ ਹਾਂ ਕਿ ਲਗਾਤਾਰ ਪਾਵਰਕੌਮ ਨੂੰ ਹੁਣ ਕੋਲਾ ਖਰੀਦਣ ਵਾਸਤੇ ਵੀ 400 ਕਰੋੜ ਦਾ ਜਿਹੜਾ ਕਰਜ਼ਾ ਉਹ ਚੁੱਕਣਾ ਪਿਆ। ਬੀਬੀ ਰਜਿੰਦਰ ਕੌਰ ਭੱਠਲ ਜਦੋਂ ਮੁੱਖ ਮੰਤਰੀ ਬਣੇ ਸਨ ਤਾਂ ਉਹਨਾਂ ਨੇ 7 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਨੂੰ 1 ਜਨਵਰੀ 1997 ਤੋਂ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਸੀ। 7 ਏਕੜ ਤੋਂ ਉੱਪਰ ਵਾਲੇ ਕਿਸਾਨਾਂ ਤੋਂ ਪ੍ਰਤੀ ਹਾਰਸ ਪਾਵਰ 50 ਰੁਪਏ ਪ੍ਰਤੀ ਮਹੀਨਾ ਬਿੱਲ ਲਿਆ ਜਾਣਾ ਸੀ। ਪਾਵਰਕੌਮ ਨੇ ਪਹਿਲੀ ਮਰਤਬਾ 27 ਦਸੰਬਰ 1996 ਨੂੰ ਖੇਤੀ ਮੋਟਰਾਂ ਨੂੰ ਮੁਫਤ ਬਿਜਲੀ ਦੇਣ ਦਾ ਸਰਕੂਲਰ ਜਾਰੀ ਕੀਤਾ ਸੀ। ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਤੇ ਉਸ ਤੋਂ ਬਾਅਦ ਉਹਨਾਂ ਨੇ ਮੁਫਤ ਬਿਜਲੀ ਦੇਣ ਦਾ ਫੈਸਲਾ ਕੀਤਾ, ਜਿਹਦਾ ਸਰਕੂਲਰ 8 ਮਾਰਚ 1997 ਨੂੰ ਜਾਰੀ ਹੋਇਆ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਤਾਂ ਉਹਨਾਂ ਨੇ 1 ਅਕਤੂਬਰ 2002 ਤੋਂ ਪ੍ਰਤੀ ਹਾਰਸ ਪਾਵਰ 60 ਰੁਪਏ ਖੇਤੀ ਮੋਟਰਾਂ ਤੇ ਬਿੱਲ ਲਾ ਦਿੱਤੇ। ਕਾਂਗਰਸ ਸਰਕਾਰ ਦੇ ਫੈਸਲੇ ਤੋਂ ਬਾਅਦ 1 ਮਾਰਚ 2006 ਨੂੰ ਪਾਵਰਕੌਮ ਨੇ 1 ਸਤੰਬਰ 2005 ਤੋਂ ਮੁਫਤ ਬਿਜਲੀ ਦਾ ਐਲਾਨ ਕੀਤਾ ਸੀ। ਗੱਠਜੋੜ ਸਰਕਾਰ ਦੇ ਸਮੇਂ ਵੀ 22 ਜਨਵਰੀ 2010 ਤੋਂ ਲੈ ਕੇ 2 ਨਵੰਬਰ 2010 ਤੱਕ 50 ਰੁਪਏ ਪ੍ਰਤੀ ਹਾਰਸ ਪਾਵਰ ਦੇ ਹਿਸਾਬ ਦੇ ਨਾਲ ਖੇਤੀ ਮੋਟਰਾਂ ਦੇ ਬਿਜਲੀ ਬਿੱਲ ਬਣਦੇ ਰਹੇ। ਮੁੜ ਕੈਬਨਿਟ ਨੇ ਫਿਰ 3 ਨਵੰਬਰ 2011 ਨੂੰ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਦਾ ਫੈਸਲਾ ਕੀਤਾ, ਜੋ ਹੁਣ ਤੱਕ ਜਾਰੀ ਹੈ। ਜੇਕਰ ਇਸ ਚੀਜ਼ ਨੂੰ 2 ਮਿੰਟ ਇਸ ਦੀ ਕੈਲਕੂਲੇਸ਼ਨ ਤੇ ਲਾਈਏ ਤਾਂ ਸੋਚੀਏ ਕਿ ਇਸ ਬਿਜਲੀ ਸਬਸਿਡੀ ਦੇ ਵਿੱਚੋਂ ਕਿਸਾਨ ਨੇ ਤੇ ਪੰਜਾਬ ਨੇ ਖੱਟਿਆ ਕੀ ਹੈ। ਇਸ ਬਿਜਲੀ ਸਬਸਿਡੀ ਦਾ ਨੁਕਸਾਨ ਪੰਜਾਬ ਨੂੰ ਵੱਡਾ ਇਹ ਹੋਇਆ ਕਿ ਪੰਜਾਬ ਦੇ ਵਿੱਚ ਮੋਟਰਾਂ ਲੱਗੀਆਂ, ਪੰਜਾਬ ਨੇ ਧਰਤੀ ਦੇ ਵਿੱਚੋਂ ਪਾਣੀ ਖਿੱਚਿਆ। 131 ਦੇ ਵਿੱਚੋਂ 115 ਬਲਾਕ ਇਸ ਵੇਲੇ ਡੇਂਜਰ ਜ਼ੋਨ ਦੇ ਵਿੱਚ ਨੇ ਤੇ 115 ਦੇ ਵਿੱਚੋਂ 40 ਬਲਾਕ ਜਿੱਥੇ ਮੋਟਰਾਂ ਦੇ ਜਿਹੜੇ ਟਿਊਬਵੈੱਲ ਕਰਕੇ ਜਿਹੜੀਆਂ ਫੈਕਟਰੀਆਂ ਨੇ ਉਹਨਾਂ ਨੇ ਪਾਣੀ ਗੰਦਾ ਧਰਤੀ ਦੇ ਵਿੱਚ ਪਾਇਆ, ਉੱਥੋਂ ਦਾ ਪਾਣੀ ਹੁਣ ਪੀਣ ਯੋਗ ਨਹੀਂ ਰਿਹਾ। ਕਈ ਤਾਂ ਇਲਾਕੇ ਇਹੋ ਜਿਹੇ ਨੇ ਜਿੱਥੇ ਬੜੇ ਜਿਹੜਾ ਸੋਗ ਦੇ ਨਾਲ, ਚਿੰਤਾ ਦੇ ਨਾਲ ਕਹਿਣਾ ਪੈ ਰਿਹਾ ਕਿ ਕਈ ਇਲਾਕੇ ਪੰਜਾਬ ਦੇ ਇਹੋ ਜਿਹੇ ਨੇ ਜਿੱਥੇ ਕੋਕਾ ਕੋਲਾ ਵਰਗਾ ਪਾਣੀ ਨਿਕਲਦਾ। ਤੁਸੀਂ ਆਮ ਹੀ ਸੋਸ਼ਲ ਮੀਡੀਆ ਤੇ ਤਸਵੀਰਾਂ ਦੇਖੀਆਂ ਹੋਣਗੀਆਂ। ਅਸੀਂ ਚੌਲ ਪੈਦਾ ਕਰਕੇ ਬਿਹਾਰ ਤੇ ਯੂਪੀ ਦੀ ਜਨਤਾ ਨੂੰ ਰਜਾਉਂਦੇ ਰਹੇ ਤੇ ਆਪਦਾ ਪਾਣੀ ਖਤਮ ਕਰਦੇ ਰਹੇ ਸਿਰਫ ਬਿਜਲੀ ਸਬਸਿਡੀ ਦੇ ਇਹ ਆੜ ਦੇ ਵਿੱਚ ਹੀ। ਪਰ ਇਹਦੇ ਬਦਲੇ ਜੇ ਖੇਤੀ ਮਾਹਰਾਂ ਨਾਲ ਜਦੋਂ ਗੱਲ ਕਰਦੇ ਹਾਂ ਤੇ ਉਹ ਕਹਿੰਦੇ ਕਿ ਜੇਕਰ ਬਿਜਲੀ ਸਬਸਿਡੀ ਨਾ ਦਿੱਤੀ ਜਾਂਦੀ ਪੰਜਾਬ ਦੇ ਕਿਸਾਨ ਨੂੰ ਤੇ ਉਹਦੀ ਜਿਹੜੀ ਮੋਟਰਾਂ ਵਾਲੀ ਲਾਗਤ ਸੀ, ਬਿੱਲ ਸੀ, ਉਹਨੂੰ ਝੋਨੇ ਦੀ ਕੀਮਤ ਦੇ ਵਿੱਚ MSP ਦੇ ਵਿੱਚ ਜੋੜਿਆ ਜਾਂਦਾ ਤਾਂ ਇਹਦਾ ਪੰਜਾਬ ਨੂੰ ਦੋਹਰਾ ਫਾਇਦਾ ਹੋ ਜਾਣਾ ਸੀ। ਪਹਿਲਾ ਫਾਇਦਾ ਕਿ ਪੰਜਾਬ ਦੇ ਵਿੱਚੋਂ ਪਾਣੀ ਇੰਨੀ ਤੇਜ਼ੀ ਦੇ ਨਾਲ ਨਾ ਨਿਕਲਦਾ ਜਿੰਨੀ ਤੇਜ਼ੀ ਦੇ ਨਾਲ ਅਸੀਂ ਬਿਜਲੀ ਫ੍ਰੀ ਹੋਣ ਤੋਂ ਬਾਅਦ ਕੱਢਿਆ, ਤੇ ਦੂਜਾ ਫਾਇਦਾ ਇਹ ਹੋਣਾ ਸੀ ਕਿ ਕਿਸਾਨ ਨੂੰ ਤਾਂ ਸਬਸਿਡੀ ਦੀ ਰਕਮ ਜੇ ਉਹਦੀ MSP ਦੇ ਵਿੱਚ ਮਿਲਦੀ, ਜਿਹੜੀ ਕਿ ਕੇਂਦਰ ਨੇ ਦੇਣੀ ਹੈ,
ਤਾਂ ਉਹਨੂੰ ਉਹਦੀ ਰਕਮ ਜਿਹੜੀ ਆ ਉਹ ਮਿਲ ਜਾਣੀ ਸੀ। ਪਰ ਕੇਂਦਰ ਨੇ ਸਾਜ਼ਿਸ਼ਾਨਾ, ਸ਼ਰਾਰਤੀ ਢੰਗ ਨਾਲ ਪੰਜਾਬ ਦੇ ਸਿਆਸਤਦਾਨਾਂ ਨੂੰ, ਕਿਉਂਕਿ ਉਹ ਤਾਂ ਇ ਇਸ ਤੋਂ ਪਹਿਲਾਂ ਵਾਲੇ ਵੀ ਤੇ ਆਹ ਹੋਣ ਵਾਲਿਆਂ ਦਾ ਵੀ ਪਤਾ ਲੱਗ ਜਾਣਾ ਥੋੜ੍ਹੇ ਟਾਈਮ ਤੱਕ, ਕਠਪੁਤਲੀਆਂ ਹੀ ਰਹੇ ਨੇ। ਤਾਂ ਉਹਨਾਂ ਨੇ ਸਾਜ਼ਿਸ਼ਾਨਾ ਢੰਗ ਦੇ ਨਾਲ ਇਹ ਹਥਿਆਰ ਕੱਢਿਆ, ਜਿਹਦੇ ਨਾਲ ਪੰਜਾਬ ਦਾ ਹੇਠਲਾ ਪਾਣੀ ਦਾ ਸਰਮਾਇਆ ਮੁੱਕਿਆ ਹੀ ਨਹੀਂ। ਪੰਜਾਬ ਦੀ ਕਿਸਾਨੀ ਸਿਰ ਸਿਰਫ ਕਰਜ਼ਾ ਹੀ ਨਹੀਂ ਚੜਿਆ, ਸਗੋਂ ਉਹਨਾਂ ਨੂੰ MSP ਵੀ ਘੱਟ ਦੇਣਾ ਪਿਆ ਤੇ ਪੰਜਾਬ ਦਾ ਕਿਸਾਨ ਉਲਟਾ ਕਰਜ਼ਾਈ ਹੋ ਗਿਆ। ਸੋ ਇਹਨਾਂ ਚੀਜ਼ਾਂ ਨੂੰ ਜੇਕਰ ਅਸੀਂ 25 ਸਾਲ ਪਹਿਲਾਂ ਭਾਂਪ ਲੈਂਦੇ ਤਾਂ ਸ਼ਾਇਦ ਅੱਜ ਸਾਡੇ ਕੋਲੇ ਪਾਣੀ ਵੀ ਹੋਣਾ ਸੀ ਤੇ ਅੱਜ ਜਿਹੜੀ ਅਸੀਂ ਗੱਲ ਕਰ ਰਹੇ ਹਾਂ 1 ਲੱਖ ਕਰੋੜ ਰੁਪਏ ਦੀ, ਤਾਂ ਸ਼ਾਇਦ ਇਹ ਸਾਡੀ ਕਿਸਾਨੀ ਦੀ ਜੇਬ ਦੇ ਵਿੱਚ ਹੁੰਦਾ। 90-95 ਹਜ਼ਾਰ ਕਰੋੜ ਰੁਪਈਆ ਸਾਡੇ ਕਿਸਾਨਾਂ ਦੇ ਸਿਰ ਕਰਜ਼ਾ ਹੈ। ਸੋ ਇਸੇ ਕਰਕੇ ਅਸੀਂ ਕਹਿਣੇ ਆ ਕਿ ਤੁਸੀਂ ਡੈਫੀਨੇਸ਼ਨ ਸਮਝੋ ਕਿ ਲੋਕਤੰਤਰੀ ਰਾਜ ਦੀ ਤੇ ਲੋਕ ਸਕੀਮਾਂ ਦੀ। ਬੇਸ਼ੱਕ ਅਸੀਂ ਇਹ ਕਹਿ ਸਕਦੇ ਹਾਂ ਕਿ ਹਮੇਸ਼ਾ ਡੈਮੋਕ੍ਰੇਸੀ ਜਾਂ ਲੋਕਤੰਤਰੀ ਰਾਜ ਦੇ ਵਿੱਚ ਜੋ ਲੋਕਾਂ ਨੂੰ ਬਦਲੇ ਦੇ ਵਿੱਚ ਟੈਕਸ ਜੋ ਲੋਕ ਪੇ ਕਰਦੇ ਨੇ, ਉਹਨਾਂ ਨੂੰ ਬਦਲੇ ਦੇ ਵਿੱਚ ਜੋ ਦਿੱਤਾ ਜਾਂਦਾ ਹੈ, ਤਾਂ ਉਹ ਹਮੇਸ਼ਾ ਸਰਕਾਰਾਂ ਦਾ ਫਰਜ਼ ਹੈ। ਪਰ ਲੋਕ ਲੁਭਾਊ ਸਕੀਮਾਂ, ਵੋਟ ਤੰਤਰ ਨੂੰ ਪ੍ਰਮੁੱਖ ਰੱਖ ਕੇ ਘੜੀਆਂ ਸਕੀਮਾਂ ਹਮੇਸ਼ਾ ਰਾਜ ਨੂੰ, ਸੂਬੇ ਨੂੰ, ਖਜ਼ਾਨੇ ਨੂੰ, ਲੋਕਾਂ ਨੂੰ ਸੰਕਟ ਵੱਲ ਧੱਕਦੀਆਂ ਨੇ। ਜਿਹੜੀਆਂ ਅੱਜ ਸਾਨੂੰ ਮੁਫ਼ਤ ਦੀਆਂ ਸਕੀਮਾਂ ਲੱਗ ਰਹੀਆਂ, ਜਿੱਥੇ ਸਾਨੂੰ ਲੱਗਦਾ ਹੈ ਕਿ ਇਹ ਸਕੀਮਾਂ ਬਹੁਤ ਸ਼ਾਨਦਾਰ ਹੈ, ਉਹਨਾਂ ਦੇ ਸਿੱਟੇ ਸਾਨੂੰ 5 ਜਾਂ 10 ਸਾਲਾਂ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣੇ ਪੈਣਗੇ। ਇਹ ਇੱਕ ਬਹੁਤ ਵੱਡੀ ਬਹਿਸ ਹੈ ਕਿ ਲੋਕਤੰਤਰੀ ਪ੍ਰਣਾਲੀ ਦੇ ਵਿੱਚ ਕਲਿਆਣਕਾਰੀ ਰਾਜ ਕਿਹਨੂੰ ਕਹਿੰਦੇ ਨੇ ਤੇ ਵੋਟ ਤੰਤਰ ਦੀ ਸਿਆਸਤ ਕੀ ਹੈ। ਖੈਰ, ਪੰਜਾਬੀਆਂ ਨੇ ਇਸ ਸਿਆਸਤ ਨੂੰ ਸਮਝਣ ਦੇ ਵਿੱਚ ਬੜਾ ਸਮਾਂ ਲਾ ਦਿੱਤਾ ਹੈ। ਹਾਲੇ ਵੀ ਇਹ ਸਿਆਸਤ ਬੜੇ ਧੜੱਲੇ ਦੇ ਨਾਲ ਤੇ ਬੜੇ ਸ਼ਾਨਾ ਮੱਤੇ ਤਰੀਕੇ ਦੇ ਨਾਲ ਚੱਲ ਰਹੀ ਹੈ। ਖੈਰ, ਆਪਾਂ ਰੁਖ ਕਰਦੇ ਹਾਂ ਅਗਲੀ ਖਬਰ ਦਾ। ਅਗਲੀ ਖਬਰ ਗੋਲਡੀ ਬਰਾੜ, ਗੈਂਗਸਟਰ ਗੋਲਡੀ ਬਰਾੜ ਦੇ ਨਾਲ ਜੁੜੀ ਹੈ, ਜਿਸ ਨੇ ਸਿੱਧੂ ਮੂਸੇਵਾਲਾ ਕਤਲ ਦੀ ਜ਼ਿੰਮੇਵਾਰੀ ਲਈ ਸੀ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਬਠਿੰਡਾ ਪੁਲਿਸ ਦੇ ਨਾਲ ਸਾਂਝੇ ਆਪਰੇਸ਼ਨ ਦੇ ਦੌਰਾਨ ਉਸ ਦੇ 2 ਨਜ਼ਦੀਕੀ ਸਾਥੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ, ਜਦੋਂ ਉਹ ਬਠਿੰਡਾ ਦੇ ਪਿੰਡ ਪਥਰਾਲਾ ਦੇ ਰਾਹੀਂ ਹਰਿਆਣਾ ਨੂੰ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਮਲਕੀਤ ਸਿੰਘ ਉਰਫ ਕਿੱਟਾ ਵਾਸੀ ਪਿੰਡ ਭੈਣੀ ਤੇ ਹਰਦੀਪ ਸਿੰਘ ਉਰਫ ਮਾਮਾ ਵਾਸੀ ਪਿੰਡ ਅਕਲੀਆ ਜਲਾਲ ਬਠਿੰਡਾ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ। ਇਹ ਦੋਨੇ ਮੁਲਜ਼ਮ ਹਿਸਟਰੀ ਸ਼ੀਟਰ ਨੇ ਤੇ ਪੰਜਾਬ ਪੁਲਿਸ ਨੂੰ ਕਈ ਘਿਨੌਣੇ ਅਪਰਾਧਾਂ ਦੇ ਮਾਮਲਿਆਂ ਦੇ ਵਿੱਚ ਲੋੜੀਂਦੇ ਨੇ। ਪੁਲਿਸ ਨੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ 7 ਪਿਸਤੌਲ, ਅਸਲਾ ਤੇ ਇੱਕ ASI ਰੈਂਕ ਦੀ ਪੁਲਿਸ ਦੀ ਵਰਦੀ ਵੀ ਬਰਾਮਦ ਕੀਤੀ ਹੈ ਤੇ ਉਹਨਾਂ ਦਾ ਇੱਕ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ, ਜਿਸ ਦੀ ਵਰਤੋਂ ਕਰਦਿਆਂ ਉਹ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਿਸ ਨੂੰ ਇਹ ਲੀਡ ਕੁਝ ਦਿਨਾਂ ਬਾਅਦ ਮਿਲੀ ਸੀ, ਜਦੋਂ AGTF ਨੇ ਅੰਮ੍ਰਿਤਸਰ ਦੇ ਭਕਨਾ ਪਿੰਡ ਦੇ ਵਿੱਚ ਇੱਕ ਮੁਕਾਬਲੇ ਦੇ ਦੌਰਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ 2 ਕਾਤਲਾਂ ਨੂੰ ਬੇਅਸਰ ਕਰ ਦਿੱਤਾ ਸੀ, ਐਨਕਾਊਂਟਰ ਕਰ ਦਿੱਤਾ ਸੀ। ਗੋਲਡੀ ਬਰਾੜ ਇਸ ਸਮੇਂ ਕੈਨੇਡਾ ਦੇ ਵਿੱਚ ਰਹਿ ਰਿਹਾ, ਜੋ ਮੂਸੇਵਾਲਾ ਕਤਲकांड ਦਾ ਮਾਸਟਰ ਮਾਈਂਡ ਕਿਹਾ ਜਾ ਰਿਹਾ। ਇਸ ਤੋਂ ਇਲਾਵਾ DGP ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਨੇ ਗੈਂਗਸਟਰ ਸੁੱਖਾ ਦੁੰਨੇਕੇ ਦੇ ਸਾਥੀਆਂ ਡਾਗਰ, ਫਤਿਹਨਗਰ ਅਤੇ ਕੌਂਸਲ ਚੌਧਰੀ ਨੂੰ ਮਾਰਨ ਦੀ ਅਸਫਲ ਕੋਸ਼ਿਸ਼ ਕੀਤੀ ਸੀ, ਜਦੋਂ ਨਕੋਦਰ ਪੁਲਿਸ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲ ਕੇ ਮਾਮਲੇ ਦੇ ਵਿੱਚ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਸੀ। ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਗ੍ਰਿਫਤਾਰ ਕੀਤੇ ਇਹਨਾਂ 2 ਵਿਅਕਤੀਆਂ ਦੇ ਸਬੰਧਾਂ ਨੂੰ ਨਕਾਰਦਿਆਂ DGP ਨੇ ਕਿਹਾ ਕਿ ਪੁਲਿਸ ਇਸ ਕੋਣ ਤੋਂ ਵੀ ਜਾਂਚ ਕਰ ਰਹੀ ਹੈ। ਬੁੜੈਲ ਜੇਲ੍ਹ ਦੇ ਬੰਦੀ ਸਿੰਘਾਂ ਨੇ ਇਨਸਾਫ ਦੀ ਮੰਗ ਕਰਦਿਆਂ 26 ਜੁਲਾਈ ਤੋਂ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ। ਬੰਦੀ ਸਿੰਘ ਰਿਹਾਈ ਮੋਰਚੇ ਦੇ ਜਨਰਲ ਸਕੱਤਰ ਪਵਨਦੀਪ ਸਿੰਘ ਨੇ ਦੱਸਿਆ ਕਿ ਮੋਰਚੇ ਦੇ ਪ੍ਰਧਾਨ ਭਾਈ ਜੰਗ ਸਿੰਘ ਨੇ ਬੁੜੈਲ ਜੇਲ੍ਹ ਦੇ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਦੇ ਨਾਲ ਮੁਲਾਕਾਤ ਕੀਤੀ ਹੈ, ਜਿਨ੍ਹਾਂ ਨੇ ਇਨਸਾਫ ਲੈਣ ਦੇ ਲਈ ਸ਼ਾਂਤਮਈ ਸੰਘਰਸ਼ ਸ਼ੁਰੂ ਕਰਨ ਬਾਰੇ ਦੱਸਿਆ ਹੈ। ਉਹਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ਦੇ ਵਿੱਚ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪਵਨਦੀਪ ਸਿੰਘ ਨੇ ਦੱਸਿਆ ਕਿ ਭਾਈ ਜੰਗ ਸਿੰਘ ਨੂੰ ਬੇਅੰਤ ਸਿੰਘ ਕਤਲकांड ਦੇ ਵਿੱਚ ਨਜ਼ਰਬੰਦ ਭਾਈ ਲਖਵਿੰਦਰ ਸਿੰਘ ਦੇ ਨਾਲ ਮੁਲਾਕਾਤ ਦੇ ਦੌਰਾਨ ਬੰਦੀ ਸਿੰਘਾਂ ਨੇ ਸ਼੍ਰੋਮਣੀ ਕਮੇਟੀ ਦੇ ਵਕਾਰ ਨੂੰ ਢਾਹ ਲਾਉਣ ਦੇ ਦੋਸ਼ ਹੇਠ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਅਸਤੀਫੇ ਦੀ ਮੰਗ ਵੀ ਕੀਤੀ ਹੈ। ਅੱਜ ਜਿਹੜੇ ਲੋਕ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਤਖਤੀਆਂ ਫੜ ਕੇ ਸੰਸਦ ਦੇ ਮੂਹਰੇ ਖੜੇ ਨੇ, ਯਾਨੀ ਕਿ ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ, ਉਹਨਾਂ ਨੂੰ ਬਾਹਲਾ ਨਹੀਂ 10 ਸਾਲ ਪਿੱਛੇ ਝਾਤ ਮਾਰਨੀ ਜ਼ਰੂਰ ਚਾਹੀਦੀ ਹੈ, ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਲਹਿਰ ਇੱਕ ਮੁਕਾਮ ਤੇ ਜਾ ਪਹੁੰਚੀ ਸੀ। ਕਿਉਂਕਿ
ਗੁਰਬਖਸ਼ ਸਿੰਘ ਨੇ 2011-12 ਦੇ ਸਮੇਂ ਦੇ ਦੌਰਾਨ ਹੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਿਆਂ ਭੁੱਖ ਹੜਤਾਲ ਕੀਤੀ ਸੀ। ਉਸ ਭੁੱਖ ਹੜਤਾਲ ਨੂੰ ਤਾਰੋ-ਪੀਡੋ ਕੀਤਾ ਗਿਆ। ਤਾਰੋ-ਪੀਡੋ ਨਹੀਂ ਕੀਤਾ ਗਿਆ, ਬਲਕਿ ਕਈ ਪੰਥਕ ਸ਼ਖਸੀਅਤਾਂ ਗੁਰਬਖਸ਼ ਸਿੰਘ ਨੂੰ ਬਦਨਾਮ ਵੀ ਕੀਤਾ ਗਿਆ, ਕਿਉਂਕਿ ਉਦੋਂ ਮੀਡੀਆ ਦਾ ਨੈਰੇਟਿਵ ਬਹੁਤ ਜ਼ਿਆਦਾ ਸੀ। ਕੇਸ ਪਾਏ ਗਏ, ਲੋਕਾਂ ਨੂੰ ਖੇਰੂ-ਖੇਰੂ ਕੀਤਾ ਗਿਆ, ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੇ ਲੋਕਾਂ ਤੇ ਪਰਚੇ ਕੀਤੇ ਗਏ। ਪਰ ਅੱਜ ਸਮਾਂ ਬਹੁਤ ਬਲਵਾਨ ਹੈ, ਸਮਾਂ ਸਮਰੱਥ ਹੈ, ਐਵੇਂ ਨਹੀਂ ਕਹਿੰਦੇ ਪੰਜਾਬ ਦੇ ਸਿਆਣੇ ਲੋਕ। ਅੱਜ ਜਿਹੜੇ ਉਦੋਂ ਡਾਂਗਾਂ ਭਰਾ ਰਹੇ ਸੀ, ਜਿਹੜੇ ਮੀਡੀਆ ਦੇ ਵਿੱਚ ਪਲਾਂਟ ਕਰਕੇ ਖਬਰਾਂ ਚਲਾ ਰਹੇ ਸੀ, ਜਿਨ੍ਹਾਂ ਦੇ ਚੈਨਲ ਤੜਕੇ ਪਹਿਲੀ ਚਾਹ ਤੋਂ ਲੈ ਕੇ ਤੇ ਆਥਣ ਦੀ ਅਖੀਰ ਦੀ ਰੋਟੀ ਤੱਕ ਪਾਣੀ ਪੀ-ਪੀ ਕੇ ਪੰਥਕ ਲੋਕਾਂ ਨੂੰ, ਬੰਦੀ ਸਿੰਘਾਂ ਦੇ ਸੰਘਰਸ਼ ਨੂੰ ਢਾਹ ਹੀ ਨਹੀਂ ਲਾਉਂਦੇ, ਬਲਕਿ ਬਦਨਾਮ ਕਰਦੇ ਰਹੇ, ਤਰ੍ਹਾਂ-ਤਰ੍ਹਾਂ ਦੇ ਟੈਗ ਵਰਤਦੇ ਰਹੇ। ਅੱਜ ਉਹ ਮੀਆਂ ਬੀਵੀ ਤਖ਼ਤੀਆਂ ਫੜ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਨੇ। ਇਹ ਸਮਾਂ ਹੀ ਹੈ। ਪਰ ਜੇ ਉਦੋਂ ਸਮਾਂ ਬੋਚਿਆ ਹੁੰਦਾ ਤਾਂ ਅੱਜ ਇਹ ਹਾਲਾਤ ਨਾ ਤਾਂ ਪੰਜਾਬ ਦੇ ਹੁੰਦੇ, ਨਾ ਬੰਦੀ ਸਿੰਘਾਂ ਦੇ ਹੁੰਦੇ। ਦੁਨੀਆ ਦੇ ਕਿਸ ਸੰਵਿਧਾਨ ਦੇ ਵਿੱਚ ਲਿਖਿਆ ਕਿ ਜੇ ਕੋਈ ਬੰਦਾ ਸਜ਼ਾ ਜ਼ਾਫਤਾ ਹੈ ਤੇ ਉਹ ਸਜ਼ਾ ਪੂਰੀ ਕਰ ਚੁੱਕਿਆ, ਜੋ ਤੁਸੀਂ ਕਹਿੰਦੇ ਹੋ ਕਿ ਇਹਨੇ ਗੁਨਾਹ ਕੀਤਾ ਤੇ ਤੁਹਾਡੀ ਕੋਰਟ ਨੇ, ਤੁਹਾਡੇ ਜੁਡੀਸ਼ੀਅਰੀ ਨੇ, ਤੁਹਾਡੀਆਂ ਏਜੰਸੀਆਂ ਨੇ ਚਾਰਜ ਸ਼ੀਟਾਂ ਦਾਖਲ ਕਰਕੇ ਉਹਨੂੰ ਗੁਨਾਹਗਾਰ ਸਾਬਤ ਕੀਤਾ, ਜੁਡੀਸ਼ੀਅਰੀ ਨੇ ਉਹਨੂੰ ਸਜ਼ਾਵਾਂ ਦਿੱਤੀਆਂ, ਤਾਂ ਕਿਸ ਕਾਇਦੇ ਕਾਨੂੰਨ ਦੇ ਤਹਿਤ ਉਹਨੂੰ ਸਜ਼ਾ ਪੂਰੀ ਕੱਟਣ ਤੋਂ ਬਾਅਦ ਵੀ ਬਰੀ ਨਹੀਂ ਕੀਤਾ ਜਾ ਰਿਹਾ। ਰਵਨੀਤ ਬਿੱਟੂ ਅੱਜ ਕੱਲ੍ਹ ਬੜੇ ਬਿਆਨ ਦਾਗ ਰਹੇ ਨੇ, ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਨੇ, ਪਰ ਉਹਨਾਂ ਨੂੰ ਕੋਈ ਵੀ ਕਾਊਂਟਰ ਸਵਾਲ ਨਹੀਂ ਕਰ ਰਿਹਾ ਕਿ ਕਿਸੇ ਵੀ ਮੁਲਕ ਦਾ ਇਤਿਹਾਸ ਜਾਂ ਸੰਵਿਧਾਨ ਚੱਕ ਕੇ ਦਿਖਾ ਦਿਓ ਕਿ ਇੱਥੇ ਲਿਖਿਆ ਕਿ ਕੋਈ ਵੀ ਬੰਦਾ ਸਜ਼ਾ ਪੂਰੀ ਕਰਨ ਤੋਂ ਬਾਅਦ ਜੇਲ੍ਹ ਦੇ ਵਿੱਚ ਰੱਖਣਾ ਲਾਜ਼ਮੀ ਹੈ। ਸੋ ਇਹ ਕੱਲਾ ਇਹ ਨਹੀਂਗਾ ਕਿ ਬੰਦੀ ਸਿੰਘਾਂ ਦੀ ਰਿਹਾਈ ਹੈ, ਇਹ ਮਾਨਵਤਾ ਦੇ ਆਧਾਰ ਤੇ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਨੂੰ ਪੰਜਾਬ ਦੇ ਸਿਆਸਤਦਾਨਾਂ, ਪੰਜਾਬ ਦੀ ਸਿਆਸਤ ਨੇ ਹਮੇਸ਼ਾ ਗੱਲ ਕਰਨ ਤੋਂ ਰੋਕੀ ਰੱਖਿਆ। ਇਸ ਤੇ ਸਗੋਂ ਉਲਟਾ ਆਪਦੇ ਹੀ ਲੋਕਾਂ ਤੇ ਜ਼ੁਲਮ ਕੀਤਾ ਤੇ ਅੱਜ ਸਥਿਤੀ ਇੱਥੋਂ ਤੱਕ ਪਹੁੰਚ ਗਈ ਹੈ ਕਿ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਗਾਣਾ ਵੀ ਨਹੀਂ ਗਾ ਸਕਦੇ। ਅੱਜ ਅਸੀਂ ਆਪਦੇ ਹੱਥੀਂ ਜੋ ਟੋਏ ਪੱਟੇ ਸੀਗੇ, ਉਹਨਾਂ ਦੇ ਵਿੱਚ ਅਸੀਂ ਖੁਦ ਡਿੱਗ ਰਹੇ ਹਾਂ ਕਿ ਅੱਜ ਕਨਵਰ ਗਰੇਵਾਲ ਦਾ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਗਾਣਾ ਜਿਹੜਾ ਉਹ ਬੈਨ ਕੀਤਾ ਗਿਆ। ਅੱਜ ਤੁਹਾਨੂੰ ਗਾਣਾ ਗਾਉਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਅਗਲਿਆਂ ਨੇ, ਤੇ ਤੁਸੀਂ ਕਦੋਂ ਆਵਾਜ਼ ਚੁੱਕੋਗੇ? ਸੋ ਖੈਰ, ਬਹੁਤ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਬੰਦੀ ਸਿੰਘਾਂ ਦੀ ਰਿਹਾਈ, ਅਸੀਂ ਤਾਂ ਇੱਥੋਂ ਤੱਕ ਵੀ ਕਹਿੰਦੇ ਹਾਂ ਕਿ ਜਿਹੜੇ ਵੀ ਲੋਕ ਆਪਣੀਆਂ ਸਜ਼ਾ ਪੂਰੀਆਂ ਕਰ ਚੁੱਕੇ ਨੇ, ਬੰਦੀ ਸਿੰਘ ਤਾਂ ਰਿਹਾ ਹੋਣੇ ਚਾਹੀਦੇ ਨੇ। ਪਰ ਭਾਰਤ ਦੇ ਵਿੱਚ ਕਈ ਹੋਰ ਵਿਚਾਰਧਾਰਾਵਾਂ ਦੇ ਲੋਕ ਵੀ ਡੱਕੇ ਹੋਏ ਨੇ, ਕਈ ਹੋਰ ਮਸਲਿਆਂ ਦੇ ਵਿੱਚ ਵੀ ਲੋਕ ਡੱਕੇ ਹੋਏ ਨੇ, ਗਲਤ ਕੇਸ ਪਾ ਕੇ, ਝੂਠੇ ਕੇਸ ਪਾ ਕੇ, ਖਾਸ ਕਰਕੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਸੰਘਰਸ਼ ਚੱਲ ਰਿਹਾ, ਉਹਨਾਂ ਨੂੰ ਵੀ ਰਿਹਾ ਕਰਨਾ ਚਾਹੀਦਾ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਤੁਸੀਂ ਕਿਤੇ ਨਾ ਜਾਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਕੁਝ ਹੋਰ ਅਹਿਮ ਖਬਰਾਂ ਬਾਰੇ ਗੱਲਬਾਤ ਤੁਹਾਡੇ ਨਾਲ ਕਰਦੇ ਚੱਲਾਂਗੇ। ਇਸ ਵੇਲੇ ਇੱਕ ਚਰਚਾ ਜਿਹੜੀ ਆ ਉਹਦੇ ਤੇ ਇਹ ਵੀ ਕਰਨੀ ਬਣਦੀ ਹੈ, ਬ੍ਰੇਕ ਤੋਂ ਬਾਅਦ ਕਰਾਂਗੇ, ਕਿ ਬ੍ਰਿਗੇਡੀਅਰ ਪ੍ਰੀਤਮ ਸਿੰਘ, ਸ਼ੇਰ ਬੱਚਾ ਦੇ ਨਾਂ ਨਾਲ ਮਸ਼ਹੂਰ ਫੌਜੀ ਜਿਹੜੇ ਅਫਸਰ ਹੋਏ ਆ, ਉਹਨਾਂ ਦੀ ਬਹਾਦਰੀ ਦੇ ਅੱਜ ਵੀ ਚਰਚੇ ਨੇ। ਬ੍ਰਿਗੇਡੀਅਰ ਪ੍ਰੀਤਮ ਸਿੰਘ ਬਾਰੇ ਜ਼ਰੂਰ ਕੁਝ ਗੱਲਾਂ ਬਾਤਾਂ ਕਰਾਂਗੇ। ਇੱਕ ਨਾਲ ਅਹਿਮ ਖਬਰ ਇਹ ਵੀ ਹੈ, ਕੈਨੇਡਾ ਦੇ ਵਿੱਚ ਜੋ ਮਹਿੰਦਰ ਧਾਲੀਵਾਲ ਕਤਲ ਮਾਮਲਾ, ਉਹਦੇ ਵਿੱਚ ਵੀ ਕੁਝ ਅਪਡੇਟਸ ਨੇ। ਇਸ ਤੋਂ ਇਲਾਵਾ ਜਿਹੜੀ ਗੱਲ ਕਰਕੇ ਹਟੇ ਹਾਂ, ਵਿੱਕੀ ਮਿੱਡੂ ਖੇੜਾ, ਉਸ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਸਾਲ ਬਾਅਦ ਚਾਰਜ ਸ਼ੀਟ ਫਾਈਲ ਕੀਤੀ ਹੈ। ਉਸ ਦੇ ਵਿੱਚ ਕੀ ਹੈ, ਇਹ ਦੱਸਾਂਗੇ, ਇਹ ਜਾਣਾਂਗੇ ਬ੍ਰੇਕ ਤੋਂ ਬਾਅਦ। ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਤੁਸੀਂ ਕਿਤੇ ਨਾ ਜਾਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਕੁਝ ਹੋਰ ਅਹਿਮ ਖਬਰਾਂ ਦੇ ਬਾਰੇ ਗੱਲਬਾਤ ਕਰਦੇ ਹਾਂ। ਗੱਲ ਕਰਾਂਗੇ ਕੈਨੇਡਾ ਦੀ। ਕੈਨੇਡਾ ਦੇ ਵਿੱਚ ਮਨਿੰਦਰ ਧਾਲੀਵਾਲ ਤੇ ਉਹਦੇ ਨਾਲ ਇੱਕ ਹੋਰ ਮੁੰਡੇ ਤੇ ਗੋਲੀਆਂ ਚੱਲੀਆਂ ਸਨ। ਗੈਂਗਸਟਰ ਮਨਿੰਦਰ ਧਾਲੀਵਾਲ ਉਸੇ ਮਾਮਲੇ ਦੇ ਵਿੱਚ ਹੁਣ ਕਤਲ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਵਿਸਲਰ ਪੁਲਿਸ ਨੇ 24 ਸਾਲਾ ਗੁਰਸਿਮਰਨ ਸਹੋਤਾ ਤੇ 20 ਸਾਲਾ ਤਨਵੀਰ ਖੱਖ ਸਮੇਤ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਐਲਾਨ ਕੀਤਾ ਹੈ। ਪੁਲਿਸ ਨੇ ਸਰੀ ਦੇ ਰਹਿਣ ਵਾਲੇ ਗੁਰਸਿਮਰਨ ਸਹੋਤਾ ਤੇ ਤਨਵੀਰ ਖੱਖ ਤੇ ਕਤਲ ਦੇ ਦੋਸ਼ ਲਾਏ ਨੇ। ਖੱਖ ਅਤੇ ਸਹੋਤਾ ਸਮੇਤ 3 ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੀ ਸ਼ਮੂਲੀਅਤ ਬਾਰੇ ਜਾਂਚ ਕੀਤੀ ਗਈ ਹੈ। ਸੋ ਇਹ ਖਬਰ ਜਿਸ ਤੇ ਆਪਾਂ ਲਗਾਤਾਰ ਚਰਚਾ ਵੀ ਕਰ ਰਹੇ ਹਾਂ ਤੇ ਆਪਾਂ ਇਹ ਵੀ ਚਰਚਾ ਪੰਜਾਬੀ ਰੇਡੀਓ ਯੂਐਸਏ ਤੇ ਕੀਤੀ ਸੀਗੀ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਹੁਣ ਆਪਣੇ ਬੱਚਿਆਂ, ਆਪਣੇ ਫਿਊਚਰ ਦਾ ਖਿਆਲ ਰੱਖਣਾ ਚਾਹੀਦਾ। ਸਾਡੇ ਬੱਚੇ ਸਾਡਾ ਭਵਿੱਖ ਨੇ। ਸੋ ਕੱਲ ਵੀ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਰਾਜਕਰਨਵੀਰ ਸਿੰਘ ਜੀ ਨੇ ਬੜੀ ਤਫਸੀਲ ਦੇ ਨਾਲ ਇਹਨਾਂ ਖਬਰਾਂ ਦੇ ਬਾਰੇ ਕਿ ਉੱਥੇ ਕਿਹੜੇ ਗੈਂਗ ਨੇ, ਕਿਵੇਂ ਗੈਂਗਵਾਰ ਸ਼ੁਰੂ ਹੋਈ, ਕਿਵੇਂ ਪਹਿਲਾ ਗੈਂਗ ਸੀ ਜਿਹੜਾ ਇਹਨਾਂ ਚੀਜ਼ਾਂ ਦੇ ਵਿੱਚ ਆਇਆ, ਫਿਰ ਡਰੱਗ ਕੈਟਲ ਦੇ ਨਾਲ ਉਹਨਾਂ ਦੇ ਸੰਬੰਧ, ਤਾਂ ਬਹੁਤ ਸਾਰੀਆਂ ਖਬਰਾਂ, ਬਹੁਤ ਸਾਰੀਆਂ ਘਟਨਾਵਾਂ ਦਾ ਹਵਾਲਾ ਵੀ ਆਪਾਂ ਦਿੱਤਾ ਸੀਗਾ। ਸੋ ਫਿਕਰਮੰਦੀ ਦੀਆਂ ਖਬਰਾਂ ਨੇ। ਵਿੱਕੀ ਮਿੱਡੂ ਖੇੜਾ ਮਾਮਲੇ ਦੇ ਵਿੱਚ ਸਾਲ ਬਾਅਦ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਅਕਾਲੀ ਦਲ ਦਾ ਉਹ ਨੇਤਾ ਸੀ ਵਿਕਰਮਜੀਤ ਸਿੰਘ ਉਰਫ ਵਿੱਕੀ ਮਿੱਡੂ ਖੇੜਾ। ਪਿਛਲੇ ਸਾਲ 7 ਅਗਸਤ ਨੂੰ ਸੈਕਟਰ 71 ਦੀ ਮਾਰਕੀਟ ਦੇ ਵਿੱਚ ਜਿਹੜਾ ਕਤਲ ਹੋਇਆ ਸੀ ਵਿੱਕੀ ਮਿੱਡੂ ਖੇੜਾ ਦਾ, ਉਸ ਕੇਸ ਦੇ ਵਿੱਚ ਕੁੱਲ 6 ਮੁਲਜ਼ਮਾਂ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਇਹ ਜਿਹੜਾ ਧਾਰਾਵਾਂ ਲਾਈਆਂ ਗਈਆਂ ਨੇ 302 ਕਤਲ, 120 ਵੀ ਸਾਜ਼ਿਸ਼ ਤੇ 34 ਲਗਾਈਆਂ ਗਈਆਂ ਨੇ। 2009 ਦੀ ਗੱਲ ਹੈ ਜਦੋਂ ਉਹਨੇ ਯੂਨੀਵਰਸਿਟੀਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਮਾਫ਼ ਕਰਨਾ 2009 ਦੇ ਵਿੱਚ ਉਹਨੇ ਸਰਗਰਮੀਆਂ ਸ਼ੁਰੂ ਕੀਤੀਆਂ ਸੀ। 2014 ਦੇ ਵਿੱਚ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ SOI ਦੇ ਵਿੱਚ ਸ਼ਾਮਲ ਹੋਇਆ ਤੇ ਪਹਿਲਾਂ ਉਹ ਸੋਪੂ ਦੇ ਵਿੱਚ ਸੀਗਾ। ਸੁਖਬੀਰ ਬਾਦਲ ਨਾਲ ਲਿੰਕ ਹੁੰਦੇ ਨੇ ਤੇ ਫਿਰ ਉਹ SOI ਦੇ ਵਿੱਚ ਆਉਂਦਾ ਹੈ। ਫ੍ਰੈਂਚ ਭਾਸ਼ਾ ਦਾ ਕੋਰਸ ਦੇ ਵਿੱਚ ਵੀ ਦਾਖਲਾ ਲਿਆ ਸੀ। MA ਡਿਫੈਂਸ ਦੇ ਵਿੱਚ ਕੀਤੀ ਸੀ। MA ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਉਹ ਕਰ ਰਿਹਾ ਸੀ। ਜਦੋਂ ਸੁਖਬੀਰ ਸਿੰਘ ਬਾਦਲ ਨਾਲ ਹੱਥ ਜੁੜਦੇ ਆ ਤੇ ਫਿਰ ਉਹਨੂੰ SOI ਦਾ ਚੰਡੀਗੜ੍ਹ ਜ਼ੋਨ ਦਾ ਇੰਚਾਰਜ ਥਾਪਿਆ ਜਾਂਦਾ ਹੈ। ਮੂਸੇਵਾਲੇ ਦੇ ਕਤਲ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੀ ਰਾਜਨੀਤੀ ਨੇ ਇੱਕ ਵਾਰ ਫਿਰ ਤੋਂ ਸਭ ਦਾ ਧਿਆਨ ਖਿੱਚਿਆ। ਸਿੱਧੂ ਮੂਸੇਵਾਲੇ ਦੀ ਕਤਲ ਦੀ ਜਾਂਚ ਦੇ ਦੌਰਾਨ ਪੁਲਿਸ ਨੇ ਕਿਹਾ ਕਿ ਇਹ ਕਤਲ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਕੀਤਾ ਗਿਆ। ਪੁਲਿਸ ਦੇ ਮੁਤਾਬਕ ਬਿਸ਼ਨੋਈ ਗੈਂਗ ਵਿੱਕੀ ਮਿੱਡੂ ਖੇੜਾ ਦੇ ਕਤਲ ਦਾ ਬਦਲਾ ਲੈਣਾ ਚਾਹੁੰਦਾ ਸੀ। ਵਿੱਕੀ ਮਿੱਡੂ ਖੇੜਾ ਤੇ ਲਾਰੈਂਸ ਬਿਸ਼ਨੋਈ ਦੀ ਕੜੀ ਸੋਪੂ ਪਾਰਟੀ ਕਰਕੇ ਜੁੜਦੀ ਸੀ। ਦੋਵਾਂ ਨੇ ਸੋਪੂ ਦੇ ਵਿੱਚ ਵਿਦਿਆਰਥੀ ਲੀਡਰ ਦੀ ਭੂਮਿਕਾ ਨਿਭਾਈ। ਹਾਲਾਂਕਿ ਵਿੱਕੀ ਮਿੱਡੂ ਖੇੜਾ 2014 ਦੇ ਵਿੱਚ ਸੋਪੂ ਤੋਂ ਅਲੱਗ ਹੋ ਗਿਆ ਸੀ ਤੇ ਉਸ ਨੇ SOI ਜੁਆਇਨ ਕਰ ਲਈ। ਇਸੇ ਮਸਲੇ ਦੇ ਵਿੱਚ ਪੁਲਿਸ ਨੇ ਜੋ ਚਾਰਜਸ਼ੀਟ ਦਾਖਲ ਕੀਤੀ ਹੈ ਉਸ ਦੇ ਵਿੱਚ ਗੈਂਗਸਟਰ ਭੁੱਪੀ ਰਾਣਾ ਦਾ ਨਾਂ ਵੀ ਸ਼ਾਮਲ ਹੈ। ਮਿੱਡੂ ਖੇੜਾ ਪਿੰਡ ਪੰਜਾਬ ਦੇ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਤੇ ਵਿੱਕੀ ਦੇ ਪਿਤਾ ਗੁਰਦਿਆਲ ਸਿੰਘ ਮਿੱਡੂ ਖੇੜਾ ਕਰੀਬ 2 ਦਹਾਕਿਆਂ ਤੱਕ ਪਿੰਡ ਦੇ ਸਰਪੰਚ ਵੀ ਰਹੇ। ਵਿੱਕੀ ਮਿੱਡੂ ਖੇੜਾ ਦੇ ਬਾਦਲ ਪਰਿਵਾਰ ਨਾਲ ਉਸ ਦੇ ਪਰਿਵਾਰ ਦੇ ਡੂੰਘੇ ਸੰਬੰਧ ਸਨ। ਨਿੱਜੀ ਸੰਬੰਧ ਸਨ, ਕੁਝ ਪਰਿਵਾਰਕ ਸੰਬੰਧ ਵੀ ਸਨ। ਤੇ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਵੀ ਲਾਏ ਸਨ ਕਿ ਪੰਜਾਬ ਦੀ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਗੈਂਗਸਟਰਾਂ ਨੂੰ ਤਾਕਤਵਰ ਬਣਾਇਆ। ਉਸ ਤੋਂ ਬਾਅਦ ਫਿਰ ਇਸ ਚੀਜ਼ ਦੇ ਚਰਚੇ ਹੁੰਦੇ ਰਹੇ। ਫਿਰ ਇਹ ਚੀਜ਼ ਲਗਾਤਾਰ ਜਿਹੜੀ ਇਨਵੈਸਟੀਗੇਸ਼ਨ ਸੀ ਉਹ ਸ਼ਗਨਪ੍ਰੀਤ ਦੇ ਨਾਲ ਜੁੜਦੀ ਰਹੀ। ਸ਼ਗਨਪ੍ਰੀਤ ਤੋਂ ਫਿਰ ਸਿੱਧੂ ਮੂਸੇਵਾਲਾ ਤੇ ਫਿਰ ਆਪਾਂ ਸਾਰਿਆਂ ਨੇ ਉਹ ਖਬਰਾਂ ਸੁਣੀਆਂ, ਵੇਖੀਆਂ ਜਿਸ ਦੇ ਵਿੱਚ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਸਿੱਧੂ ਮੂਸੇਵਾਲੇ ਨੂੰ ਵਿੱਕੀ ਮਿੱਡੂ ਖੇੜਾ ਕਤਲ ਦੇ ਨਾਲ ਜੋੜ ਕੇ ਦੇਖਦੇ ਰਹੇ। 2011-12 ਦੇ ਐਰੇ ਦੇ ਵਿੱਚ ਜਦੋਂ ਅਕਾਲੀ ਦਲ ਪੰਜਾਬ ਦੇ ਵਿੱਚ ਦੋਹਰੀ ਸਰਕਾਰ ਬਣਾਉਂਦਾ ਤੇ ਉਸ ਤੋਂ ਬਾਅਦ ਵਿਦਿਆਰਥੀ ਰਾਜਨੀਤੀ ਦੇ ਵਿੱਚ SOI ਐਕਟਿਵ ਹੁੰਦੀ ਆ ਤੇ ਅੱਜ ਜਿਹੜਾ ਲਾਰੈਂਸ ਬਿਸ਼ਨੋਈ ਹੈ ਜਿਹਦਾ 5 ਰਾਜਾਂ ਦੇ ਵਿੱਚ ਗੈਂਗ ਫੈਲਿਆ ਹੋਇਆ, 700 ਤੋਂ ਵੱਧ ਸ਼ੂਟਰ ਨੇ, ਹੁਣ ਤੱਕ 10 ਕਰੋੜ ਦੀਆਂ ਫਰੋਤੀਆਂ ਹਿਮਾਚਲ, ਹਰਿਆਣਾ, ਚੰਡੀਗੜ੍ਹ, ਪੰਚਕੂਲਾ, ਪੰਜਾਬ, ਰਾਜਸਥਾਨ ਦੇ ਵਿੱਚੋਂ ਇਹ ਗੈਂਗ ਲੈ ਚੁੱਕਿਆ ਤੇ ਹੁਣ ਗੋਲਡੀ ਬਰਾੜ ਜਿਨ੍ਹਾਂ ਦੇ ਨਾਲ ਮਿਲ ਕੇ ਕੰਮ ਕਰਦਾ ਹੈ। ਇਹ ਮੁੰਡਾ ਉਦੋਂ DAV ਕਾਲਜ ਦੇ ਵਿੱਚ ਪੜ੍ਹਦਾ ਹੁੰਦਾ ਸੀ। 2011-12 ਦੀਆਂ ਗੱਲਾਂ ਨੇ। ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਰੌਲਾ ਪਿਆ, ਗੋਲੀ ਚੱਲੀ ਤੇ ਉਸ ਤੋਂ ਬਾਅਦ ਇਸ ਦੁਨੀਆ ਦੇ ਵਿੱਚ ਉਹਦੀ ਐਂਟਰੀ ਹੋ ਗਈ। ਗੱਲਾਂ ਕਿੱਥੋਂ ਚੱਲੀਆਂ? ਅੰਕਿਤ ਭਾਦੂ ਦਾ ਐਨਕਾਊਂਟਰ ਹੁੰਦਾ, ਉਹਦੇ ਦੋਸ਼ ਲੱਗਦੇ ਨੇ
ਜੋ ਦਵਿੰਦਰ ਬੰਬੀਹਾ ਗਰੁੱਪ ਹੈ ਉਹਦੇ ਤੇ ਨਾਲ-ਨਾਲ ਉਸ ਤੋਂ ਬਾਅਦ ਫਿਰ ਗੁਰਲਾਲ ਬਰਾੜ ਦਾ ਕਤਲ ਹੁੰਦਾ ਹੈ। ਗੁਰਲਾਲ ਬਰਾੜ ਦੇ ਕਤਲ ਤੋਂ ਪਹਿਲਾਂ ਵਿੱਕੀ ਮੀਡੂ ਖੇੜ ਦਾ ਕਤਲ ਹੁੰਦਾ। ਇਸ ਤਰ੍ਹਾਂ ਸਿਲਸਿਲੇਵਾਰ 4-5 ਘਟਨਾਵਾਂ ਵਾਪਰਦੀਆਂ, ਜਿਨ੍ਹਾਂ ਘਟਨਾਵਾਂ ਤੋਂ ਬਾਅਦ ਫਿਰ ਬੰਬੀਹਾ ਗਰੁੱਪ ਤੇ ਬਿਸ਼ਨੋਈ ਗਰੁੱਪ ਇੱਕ ਦੂਜੇ ਦੇ ਆਮੋ-ਸਾਹਮਣੇ ਹੋ ਜਾਂਦੇ ਨੇ। ਇੱਕ ਦੂਜੇ ਤੇ ਦੋਸ਼ ਲਾਉਂਦੇ ਨੇ ਕਿ ਤੁਸੀਂ ਸਾਡੇ ਬੰਦਿਆਂ ਦੇ ਇਨਕਾਊਂਟਰ ਕਰਾ ਰਹੇ ਹੋ। ਹਾਲਾਂਕਿ ਦਵਿੰਦਰ ਬੰਬੀਹਾ ਦਾ ਵੀ 2016 ਦੇ ਵਿੱਚ ਇਨਕਾਊਂਟਰ ਹੋ ਗਿਆ ਸੀ, ਪਰ ਉਹਦਾ ਗਰੁੱਪ ਹਾਲੇ ਵੀ ਚੱਲ ਰਿਹਾ। ਉਹਦੇ ਗਰੁੱਪ ਨੂੰ ਕਈ ਹੋਰ ਉਹਦੇ ਗਰੁੱਪ ਦੇ ਐਕਟਿਵ ਮੈਂਬਰ ਚਲਾ ਰਹੇ ਨੇ। ਤਾਂ ਉਸ ਤੋਂ ਬਾਅਦ ਫਿਰ ਸਿੱਧੂ ਮੂਸੇਵਾਲੇ ਦੇ ਨਾਲ ਇਹਨਾਂ ਗੱਲਾਂ ਨੂੰ ਲਿੰਕ ਕੀਤਾ ਗਿਆ ਕਿ ਜੋ ਸਟੇਟਮੈਂਟਾਂ ਸੀ ਲਾਰੈਂਸ ਬਿਸ਼ਨੋਈ ਦੀਆਂ ਜਾਂ ਗੋਲਡੀ ਬਰਾੜ ਨੇ ਜੋ ਸੋਸ਼ਲ ਮੀਡੀਆ ਤੇ ਦਾਅਵੇ ਕੀਤੇ। ਖੈਰ ਆਪਾਂ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੇ ਬਾਰੇ ਗੱਲਬਾਤ ਛੇੜੀ ਸੀ, ਜਿਹੜੇ ਸ਼ੇਰ ਬੱਚਾ ਦੇ ਨਾਂ ਨਾਲ ਮਸ਼ਹੂਰ ਫੌਜੀ ਅਫਸਰ ਹੋਏ ਤੇ ਉਹਨਾਂ ਦੀ ਬਹਾਦਰੀ ਦੇ ਚਰਚੇ ਅੱਜ ਵੀ ਨੇ। ਕਸ਼ਮੀਰ ਦੇ ਪੁੰਛ ਦੀ ਪਹਿਲੀ ਲੜਾਈ ਦੇ ਨਾਇਕ ਅਤੇ ਉਹਨਾਂ ਨੂੰ ਸ਼ੇਰ ਬੱਚਾ ਕਿਹਾ ਜਾਂਦਾ ਹੈ। ਉਹਨਾਂ ਦੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੇ ਜੀਵਨ ਦੇ ਉੱਤੇ ਜਿਹੜੀ ਪੰਜਾਬੀ ਡਾਕੂਮੈਂਟਰੀ ਫਿਲਮ ਬਣੀ ਹੈ, ਦੀ ਸੇਵੀਅਰ ਬ੍ਰਿਗੇਡੀਅਰ ਪ੍ਰੀਤਮ ਸਿੰਘ, ਉਸ ਨੂੰ 68ਵੇਂ ਨੈਸ਼ਨਲ ਫਿਲਮ ਅਵਾਰਡ ਦੇ ਵਿੱਚ ਬੈਸਟ ਇਨਵੈਸਟੀਗੇਟਿਵ ਫਿਲਮ ਦਾ ਅਵਾਰਡ ਮਿਲਿਆ ਤੇ ਇਸ ਤੋਂ ਪਹਿਲਾਂ ਇਸ ਫਿਲਮ ਨੂੰ 12ਵੇਂ ਦਾਦਾ ਸਾਹਿਬ ਫਾਲਕੇ ਫਿਲਮ ਫੈਸਟੀਵਲ ਦੇ ਵਿੱਚ ਸਰਵੋਤਮ ਡਾਕੂਮੈਂਟਰੀ ਦਾ ਅਵਾਰਡ ਮਿਲਿਆ ਸੀ। ਇਹ ਇੱਕ ਡਰਾਮਾ ਫਿਲਮ ਹੈ ਤੇ ਇਸ ਦਾ ਜਿਹੜਾ ਨਿਰਮਾਣ ਆ ਉਹ ਪੰਜਾਬ ਦੇ ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਕਰਨਵੀਰ ਸਿੰਘ ਸਿਬੀਆ ਤੇ ਪਰਮਜੀਤ ਕੱਟੂ ਨੇ ਇਹਦਾ ਕੀਤਾ ਤੇ ਇਹ ਫੈਸਟੀਵਲ ਜਿਹੜਾ ਉਹ ਨੋਇਡਾ ਦੇ ਵਿੱਚ ਹੋਇਆ ਸੀ ਲੰਘੇ ਦਿਨੀ। ਡਾਕੂਮੈਂਟਰੀ ਨੇ ਹੁਣ ਤੱਕ ਕਰੀਬ 50 ਅਵਾਰਡ ਜਿੱਤੇ ਨੇ। ਬ੍ਰਿਗੇਡੀਅਰ ਪ੍ਰੀਤਮ ਸਿੰਘ ਦੇ ਬਾਰੇ ਜਾਣੀਏ ਤਾਂ ਉਹ ਭਾਰਤੀ ਫੌਜ ਦੇ ਵਿੱਚ ਕੈਪਟਨ ਦੇ ਤੌਰ ਤੇ 1937 ਦੇ ਵਿੱਚ ਭਰਤੀ ਹੋਏ। 1942 ਦੇ ਵਿੱਚ ਸਿੰਗਾਪੁਰ ਦੀ ਲੜਾਈ ਦੇ ਦੌਰਾਨ ਉਹ ਜ਼ਖਮੀ ਹੋਏ ਤੇ ਉਹਨਾਂ ਨੂੰ ਜੰਗੀ ਕੈਦੀ ਬਣਾ ਲਿਆ, ਪਰ ਜੰਗੀ ਕੈਦੀ ਕੈਂਪ ਦੇ ਵਿੱਚੋਂ ਆਪਣੇ 2 ਸਾਥੀਆਂ ਦੇ ਸਮੇਤ ਭੱਜ ਨਿਕਲੇ। 6 ਮਹੀਨੇ ਜੰਗਲਾਂ ਦਾ ਪੈਦਲ ਸਫ਼ਰ ਕਰਦੇ ਰਹੇ ਤੇ ਬਰਮਾ ਦੇ ਰਾਹੀਂ ਮਣੀਪੁਰ ਪਹੁੰਚੇ ਸਨ। ਉਹਨਾਂ ਨੂੰ ਜੰਗੀ ਕੈਦ ਦੇ ਵਿੱਚੋਂ ਸਫਲਤਾਪੂਰਵਕ ਨਿਕਲ ਆਉਣ ਦੇ ਲਈ ਮਿਲਟਰੀ ਦੇ ਕਰਾਸ ਦੇ ਨਾਲ ਵੀ ਨਵਾਜਿਆ ਗਿਆ। ਉਸ ਤੋਂ ਬਾਅਦ ਪੁੰਛ ਦੇ ਵਿੱਚ ਜਿਹੜੀ ਲੜਾਈ ਹੋਈ, ਉਸ ਦੇ ਵਿੱਚ ਵੀ ਉਹਨਾਂ ਨੂੰ ਬਹਾਦਰੀ ਦਿਖਾਉਣ ਦੇ ਲਈ ਜਾਣਿਆ ਜਾਂਦਾ। ਪੁੰਛ ਦੀ ਇਹ ਲੜਾਈ ਨਵੰਬਰ 22, 1947 ਤੋਂ ਲੈ ਕੇ ਨਵੰਬਰ 1948 ਤੱਕ ਚੱਲੀ ਸੀ। ਪੁਲਿਸ ਦੇ ਪੁੰਛ ਦੇ ਆਲੇ-ਦੁਆਲੇ ਦੇ ਜਿਹੜੇ ਇਲਾਕੇ ਸਨ, ਉੱਚੀਆਂ ਪਹਾੜੀਆਂ, ਉਹ ਧਾੜਵੀਆਂ, ਕਬਾਇਲੀਆਂ ਤੇ ਪਾਕਿਸਤਾਨੀ ਫੌਜ ਦੇ ਹੱਥਾਂ ਦੇ ਵਿੱਚ ਨੇ। 1 ਸਾਲ ਪ੍ਰੀਤਮ ਸਿੰਘ ਦੇਸ਼ ਦੇ ਦੂਜੇ ਹਿੱਸਿਆਂ ਤੋਂ ਕੱਟੇ ਰਹੇ ਤੇ ਉਹਨਾਂ ਨੇ ਹਮਲੇ ਕਰਕੇ ਸਾਰੀਆਂ ਪਹਾੜੀਆਂ ਨੂੰ ਸੁਰੱਖਿਅਤ ਕੀਤਾ ਤੇ ਇਸੇ ਦੌਰਾਨ ਉਹਨਾਂ ਨੇ ਪਹਾੜੀਆਂ ਨੂੰ ਸੁਰੱਖਿਅਤ ਨਹੀਂ ਕੀਤਾ, ਬਲਕਿ 40,000 ਦੇ ਕਰੀਬ ਹਿੰਦੂ ਅਤੇ ਸਿੱਖਾਂ ਦੀਆਂ ਜਾਨਾਂ ਬਚਾਈਆਂ। ਉਹ ਮੁਸਲਮਾਨ ਲੋਕ ਜਿਹੜੇ ਬਹੁਤ ਨਿਰਪੱਖ ਸਨ, ਮੁਸਲਮਾਨ ਲੋਕਾਂ ਦੇ ਨਾਲ ਵੀ ਬ੍ਰਿਗੇਡੀਅਰ ਪ੍ਰੀਤਮ ਸਿੰਘ ਦਾ ਬਹੁਤ ਜ਼ਿਆਦਾ ਜਿਹੜਾ ਸੀ ਪਿਆਰ ਸੀ ਤੇ ਉਹੀ ਲੋਕਾਂ ਨੇ ਇਹਨਾਂ ਨੂੰ ਫਿਰ ਸ਼ੇਰ ਬੱਚਾ ਕਹਿ ਕੇ ਨਵਾਜਿਆ ਸੀ। ਉਸ ਤੋਂ ਬਾਅਦ ਇੱਕ ਨੈਤਿਕ ਅਪਰਾਧ ਦਾ ਇਲਜ਼ਾਮ ਉਹਨਾਂ ਤੇ ਲੱਗਿਆ ਤੇ ਉਹਨਾਂ ਨੂੰ 1951 ਦੇ ਵਿੱਚ ਕੋਰਟ ਮਾਰਸ਼ਲ ਕੀਤਾ ਗਿਆ ਤੇ ਆਪਣੀਆਂ ਸੇਵਾਵਾਂ ਤੋਂ ਫਿਰ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ। 1911 ਦੇ ਵਿੱਚ ਉਹਨਾਂ ਦਾ ਜਨਮ ਪੰਜਾਬ ਦੇ ਫਿਰੋਜ਼ਪੁਰ ਦੇ ਪਿੰਡ ਦੀਨਾ ਸਾਹਿਬ ਦੇ ਵਿੱਚ ਹੋਇਆ, ਦੀਨਾ ਕਾਂਗੜ ਦੇ ਵਿੱਚ ਹੋਇਆ। ਦੀਨਾ ਸਾਹਿਬ ਉਹ ਪਿੰਡ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਅਤੇ ਮੁਕਤਸਰ ਦੀਆਂ ਲੜਾਈਆਂ ਤੋਂ ਬਾਅਦ ਠਹਿਰੇ ਸਨ ਅਤੇ ਇੱਥੇ ਹੀ ਉਹਨਾਂ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਸੀ। ਸੋ ਜਿਹੜੀ ਪ੍ਰੀਤਮ ਸਿੰਘ ਦੀ ਅਗਵਾਈ ਦੇ ਵਿੱਚ ਭਾਰਤੀ ਫੌਜ ਨੇ ਲੜਾਈਆਂ ਲੜੀਆਂ ਜਾਂ ਆਜ਼ਾਦੀ ਤੋਂ ਪਹਿਲਾਂ, ਇਹ ਡਾਕੂਮੈਂਟਰੀ 80 ਮਿੰਟ ਦੀ ਹੈ ਜੋ ਪ੍ਰੀਤਮ ਸਿੰਘ ਨੂੰ ਪੁੰਛ ਦਾ ਨਾਇਕ ਬਣਨ ਤੋਂ ਲੈ ਕੇ ਬਰਖਾਸਤਗੀ ਤੱਕ ਦੀ ਕਹਾਣੀ ਹੈ। ਕਈ ਤਾਂ ਡਾਕੂਮੈਂਟ ਅਜਿਹੇ ਨੇ ਜਿਹੜੇ ਹਵਾਲੇ ਦਿੰਦੇ ਨੇ ਕਿ ਇੱਕ ਟਾਈਮ ਐਸਾ ਸੀ ਜਦੋਂ ਬ੍ਰਿਗੇਡੀਅਰ ਪ੍ਰੀਤਮ ਸਿੰਘ ਉਹ ਉੱਥੋਂ ਦੇ ਲੋਕਾਂ, ਖਾਸ ਕਰਕੇ ਪਹਾੜ ਦੇ ਖਿੱਤਿਆਂ ਦੇ ਵਿੱਚ ਜਿਹੜੇ ਇਲਾਕੇ ਉਹਨਾਂ ਨੇ ਛੁਡਵਾਏ, ਉਹਨਾਂ ਖਿੱਤਿਆਂ ਦੇ ਵਿੱਚ ਇੱਕ ਆਮ ਸਧਾਰਨ ਨੇਤਾ ਨਾਲੋਂ ਜਾਂ ਜਿਹੜੇ ਭਾਰਤ ਦੇ ਉਸ ਟਾਈਮ ਦੇ ਕੱਦਾਵਰ ਨੇਤਾ ਸੀ, ਉਹਨਾਂ ਨਾਲੋਂ ਵੀ ਕਿਤੇ ਜ਼ਿਆਦਾ ਹਰਮਨ ਪਿਆਰੇ ਸੀ। ਹਿੰਦੂ, ਸਿੱਖ, ਮੁਸਲਮਾਨ ਉਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਸੀ। ਉਹਨਾਂ ਨੇ ਰਾਜਨੀਤੀ ਦੇ ਵਿੱਚ ਵੀ ਕਿਸਮਤ ਅਜ਼ਮਾਈ। ਲੋਕ ਸਭਾ ਦੀ ਆਜ਼ਾਦ ਉਮੀਦਵਾਰ ਵਜੋਂ 1962 ਦੇ ਵਿੱਚ ਚੋਣ ਲੜੀ, ਪਰ ਉਹ ਬਹੁਤ ਘੱਟ ਫਰਕ ਦੇ ਨਾਲ ਹਾਰ ਗਏ ਸਨ। 6 ਜੁਲਾਈ 1975 ਨੂੰ ਉਹਨਾਂ ਨੇ ਆਪਣੇ ਸਵਾਸ ਤਿਆਗੇ ਸਨ। ਸੋ ਇੱਕ ਬਹੁਤ ਵੱਡੀ ਲੜਾਈ ਉਹਨਾਂ ਨੇ ਲੜੀ, ਇੱਕ ਬਹੁਤ ਵੱਡਾ ਨਾਮਣਾ ਖੱਟਿਆ। ਪੁੰਛ ਦੇ ਵਸਨੀਕ ਉਹਨਾਂ ਨੂੰ ਪੂਜਦੇ ਆ। ਉਹਨਾਂ ਨੇ ਜਿਹੜੇ ਡਾਇਰੈਕਟਰ ਨੇ ਫਿਲਮ ਦੇ, ਕਰਨਵੀਰ ਸਿੰਘ ਸਿਵੀਆ, ਨਿਰਮਾਤਾ ਮਾਫ਼ ਕਰਨਾ, ਉਹ ਕਹਿੰਦੇ ਕਿ ਉਹਨਾਂ ਦੀ ਬਹਾਦਰੀ ਦੇ ਕਿੱਸੇ ਸੁਣ ਕੇ ਲੱਗਿਆ ਕਿ ਜੇਕਰ ਅਸੀਂ ਇਹ ਡਾਕੂਮੈਂਟਰੀ ਨਾ ਬਣਾਉਂਦੇ ਤਾਂ ਬਹੁਤ ਵੱਡੀ ਕਹਾਣੀ ਅਲੋਪ ਹੋ ਜਾਣੀ ਸੀ। ਸਮਾਂ ਮਿਲਿਆ, ਬ੍ਰਿਗੇਡੀਅਰ ਪ੍ਰੀਤਮ ਸਿੰਘ ਬਾਰੇ ਬਣੀ ਡਾਕੂਮੈਂਟਰੀ
ਦ ਸੇਵੀਅਰ ਜ਼ਰੂਰ ਦੇਖਿਓ, ਨਾਲੋਂ ਨਾਲ ਉਹਨਾਂ ਦੇ ਬਾਰੇ ਪੜ੍ਹਨ ਦੀ ਕੋਸ਼ਿਸ਼ ਕਰਿਓ। ਸੋ ਅੱਜ ਸਾਡੀ ਸਾਰਿਆਂ ਦੀ ਇਤਰਾਜ਼ਦੀ ਹੈ ਕਿ ਸਾਡੇ ਜਿੰਨੇ ਨਾਇਕ ਹੋਏ ਨੇ, ਅਸੀਂ ਉਹਨਾਂ ਨੂੰ ਇਕੱਲਾ ਚੇਤਿਆਂ 'ਚੋਂ ਵਸਾਰਿਆ ਹੀ ਨਹੀਂ, ਅਸੀਂ ਉਹਨਾਂ ਨੂੰ ਭੁੱਲ ਚੁੱਕੇ ਹਾਂ ਅਤੇ ਅੱਜ ਅਸੀਂ ਕੁਛ ਹੋਰ ਲੋਕਾਂ ਦੇ ਵਿੱਚੋਂ ਨਾਇਕ ਲੱਭ ਰਹੇ ਹਾਂ। ਇੱਕ ਪਾਸੇ ਇੱਕ ਆਈਡੀਓਲੋਜੀ ਹੈ ਜਿਹੜੀ ਮਾਫੀਆਂ ਮੰਗਣ ਵਾਲਿਆਂ ਨੂੰ ਵੀ ਹੀਰੋ ਦੱਸਦੀ ਹੈ। ਇੱਕ ਪਾਸੇ ਇੱਕ ਆਈਡੀਓਲੋਜੀ ਹੈ, ਇੱਕ ਸੱਤਾ ਹੈ ਜਿਹੜੀ ਕਹਿੰਦੀ ਹੈ ਕਿ ਸਾਵਰਕਰ ਸਾਡਾ ਵੀਰ ਸੀ, ਤੇ ਇੱਕ ਪਾਸੇ ਸਾਡੇ ਲੋਕ ਨੇ ਜਿਨ੍ਹਾਂ ਨੇ ਉਮਰ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਜਿਹੜੀ ਆ ਉਹ ਬਹਾਦਰੀ ਦੇ ਕਾਰਨਾਮੇ ਦਿਖਾਏ, ਤੇ ਅਖੀਰ ਰਾਜਨੀਤੀ ਦੇ ਵਿੱਚ ਵੀ ਇਹਨਾਂ ਨੇ ਕਿਸਮਤ ਅਜ਼ਮਾਈ, ਪਰ ਉਦੋਂ ਲੋਕਾਂ ਦਾ ਸਾਥ ਨਹੀਂ ਨਸੀਬ ਹੋਇਆ। ਪਰ ਆਪਣੇ ਕਿਰਦਾਰ ਕਰਕੇ ਪੁੰਛ ਦੇ ਲੋਕ ਅੱਜ ਵੀ ਉਹਨਾਂ ਦੀਆਂ ਬਹਾਦਰੀ ਦੀਆਂ ਕਹਾਣੀਆਂ, ਕਿੱਸੇ ਸੁਣਾਉਂਦੇ ਨੇ, ਤੇ ਉੱਥੋਂ ਦੇ ਬਹੁ ਗਿਣਤੀ ਆਬਾਦੀ ਖਾਸ ਕਰਕੇ ਮੁਸਲਮਾਨਾਂ ਨੇ ਉੱਥੋਂ ਉਹਨਾਂ ਨੇ 40,000 ਹਿੰਦੂ ਸਿੱਖ ਲੋਕਾਂ ਨੂੰ ਵੀ ਬਚਾਇਆ ਸੀ, ਪਰ ਮੁਸਲਮਾਨਾਂ ਨੇ ਉਹਨਾਂ ਨੂੰ ਜਿਹੜਾ ਖਿਤਾਬ ਦਿੱਤਾ ਸ਼ੇਰ ਬੱਚਾ, ਤੇ ਉਸ ਖਿਤਾਬ ਤੋਂ ਬਾਅਦ ਫਿਰ ਉਹਨਾਂ ਦੇ ਬਾਰੇ ਜਾਣਨ ਦੀ ਜਿਹੜੀ ਤਾਂਘ ਪੈਦਾ ਹੋਈ ਕਰਨਵੀਰ ਸਿੰਘ ਸੀਵੀਆ ਦੇ ਵਿੱਚ, ਸੀਵੀਆ ਦੇ ਮਨ ਦੇ ਵਿੱਚ, ਤੇ ਫਿਰ ਉਹਨਾਂ ਨੇ ਦੀ ਸੇਵੀਅਰ ਡਾਕੂਮੈਂਟਰੀ ਫਿਲਮ ਬਣਾਈ। ਸੋ ਇਹ ਸੀ ਬ੍ਰਿਗੇਡੀਅਰ ਪ੍ਰੀਤਮ ਦੀ ਮਾਣਮੱਤੀ ਕਹਾਣੀ, ਜਿਹਦੇ ਤੇ ਸਾਨੂੰ ਸਾਰਿਆਂ ਨੂੰ ਮਾਣ ਕਰਨਾ ਚਾਹੀਦਾ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਵੰਡ ਤੋਂ ਪਹਿਲਾਂ ਤੇ ਵੰਡ ਤੋਂ ਬਾਅਦ ਆਪਣੀ ਬਹਾਦਰੀ ਦੇ ਜੌਹਰ ਦਿਖਾਏ, ਤੇ ਇੱਕ ਉਦੋਂ ਦੇ ਜਿਹੜੇ ਨਾਇਕ ਸੀਗੇ ਭਾਰਤੀ ਸਿਆਸਤ ਦੇ ਵਿੱਚ, ਉਹਨਾਂ ਨਾਲੋਂ ਕਿਤੇ ਜ਼ਿਆਦਾ ਹਰਮਨ ਪਿਆਰਤਾ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੇ ਬਾਰੇ ਸੁਣਦੇ ਆ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ, ਸਮਾਂ ਇਜਾਜ਼ਤ ਨਹੀਂ ਦਿੰਦਾ। ਅਗਲਾ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆ ਰਹੇ ਨੇ ਰਾਜਕਰਨਵੀਰ ਸਿੰਘ ਜੀ, ਤੇ ਉਹਨਾਂ ਦੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਅਮਰੀਕਾ ਦੇ ਨਾਲ ਵਾਪਰੀਆਂ ਅਹਿਮ ਘਟਨਾਵਾਂ ਤੇ ਖਬਰਾਂ ਬਾਰੇ ਤੇ ਵਿਸ਼ਵ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਤੇ ਖਬਰਾਂ ਦੇ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।